ਵਾਲਦ ਦਾ ਕੀ ਨਾਮ ਹੈ? ਮੰਗਾ ਦਾਸ। ਤੇ ਤੁਹਾਡੀ ਵਾਲਦਾ ਦਾ? ਉਹਦਾ ਨਾਮ ਸਤਿਆ ਬੀਬੀ ਸੀ ਪਹਿਲਾਂ, ਤੇ ਹੁਣ ਆਤੀਆ ਬੀਬੀ। ਆਤੀਆ ਬੀਬੀ। ਪਹਿਲੇ ਸਤਿਆ ਬੀਬੀ ਸੀ। ਹਾਂਜੀ। ਤੇ ਤੁਹਾਡੇ ਬੱਚਿਆਂ ਦੇ ਕੀ ਨਾਂ ਨੇ? ਇੱਕ ਦਾ ਭਗਤ ਸਿੰਘ, ਜੋਗਿੰਦਰ ਸਿੰਘ, ਪੂਰਨ ਸਿੰਘ ਪੂਰਾ ਹੋ ਗਿਆ ਦਾ। ਅੱਛਾ, ਪੂਰਨ ਸਿੰਘ। ਤੁਹਾਡੀ ਜਿਹੜੀ ਵਾਲਦਾ ਸੀ, ਹਾਂਜੀ ਹਾਂਜੀ, ਉਹ ਜਦੋਂ ਮੁਸਲਮਾਨ ਹੋ ਗਈ ਸੀ ਤੁਹਾਨੂੰ ਮੁਲਾਕਾਤ ਹੁੰਦੀ ਰਹੀ ਤੁਹਾਡੀ ਉਹਨਾਂ ਨਾਲ? ਮੈਂ ਉਹਦੇ ਕੋਲ ਜਾਂਦਾ ਰਿਹਾ। ਅੱਛਾ। ਮੈਂ ਨਹੀਂ ਨਸਿਆ। ਮਾਂ ਨੇ ਕਦੀ ਇਹ ਨਹੀਂ ਕਿਹਾ ਕਿ ਪੁੱਤਰ ਤੂੰ ਮੁਸਲਮਾਨ ਹੋ ਜਾ? ਮੇਰੇ ਨਾਲ ਮੇਰੀ ਮਾਂ ਨੇ ਕਿਹਾ। ਮੈਨੂੰ ਇਹ ਗਲਤ ਗੱਲ ਹੈ। ਹਾਂ ਵੇਖ ਲੈ, ਜਿਹੜਾ ਹੁੰਦਾ ਬੰਦਾ ਉਹ ਆਪਣੇ ਵੱਲ ਨੂੰ ਖਿੱਚਦਾ। ਮੇਰੀ ਮਾਂ ਨਹੀਂ ਆਖਿਆ ਮੈਨੂੰ। ਮੇਰੀ ਮਾਂ ਨੇ ਪੈਸਾ ਮੇਰੇ ਕੋਲ ਮੰਗਿਆ, ਮੈਨੂੰ ਬਾਬਾ ਦਿੰਦਾ ਸੀ। ਮੈਂ ਬੱਚੇ ਰੱਖਦਾ, ਸਾਲ ਬਸਾਲੀ ਵੇਚਦਾ ਡੰਗਰ, ਤੇ ਤੁਹਾਨੂੰ ਪਤਾ ਸਾਡੇ ਵਾਲੇ ਮਹਿੰਗਾ ਹੀ ਵਿਕਦਾ। ਮੈਂ ਸਾਲ ਬਸਾਲੀ ਜੋ ਸਰਦਾ ਬਣਦਾ ਸੀ, ਜੋ ਮੰਗਦੀ ਸੀ, ਮੈਂ ਜਾ ਕੇ ਦੇ ਕੇ ਆ ਗਿਆ। ਗੁਰਪੁਰਬ ਆਇਆ ਸੀ। ਹਾਂਜੀ। ਇੱਕ ਲੜਕੀ ਆਈ ਸੀ ਸਰਬਜੀਤ ਕੌਰ। ਹਾਂਜੀ। ਇੰਡੀਆ 'ਚ ਉਹ ਖਬਰ ਸੁਣੀ ਸੀ? ਮੈਂ ਬੜੀ ਖਬਰ ਸੁਣੀ ਹੈ ਜੀ। ਪਰ ਸਾਨੂੰ ਮੋਦੀ ਮੀਡੀਆ ਚ ਸਾਰੀਆਂ ਗੱਲਾਂ ਬਾਤਾਂ ਲੋਕ ਕਰਦੇ ਨੇ। ਮੇਰਾ ਭਾਈ ਉਹਦੀ ਆਪਣੀ ਬੀਬੀ ਦੀ ਮਰਜ਼ੀ ਸੀ, ਕੋਈ ਗੁੱਟੂ ਨਾ ਫੜ ਸਕਦਾ। ਮੇਰੀ ਪੰਜਾਬ ਪੁਲਿਸ, ਮੇਰੀ ਇਹ ਦੂਜੀ ਪੁਲਿਸ ਫੋਰਸ, ਮੇਰੀ ਇਹ ਸਾਰੀ ਪੁਲਿਸ ਇੰਜ ਕਰਕੇ ਮੱਖੀ ਨਹੀਂ ਖੰਗਣ ਦੀ ਜਿੱਦ ਸੰਗਤ ਆਈ ਦੀ ਹੁੰਦੀ ਹੈ। ਕਿਸੇ ਦੀ ਪਾਵਰ ਨਹੀਂ, ਕੋਈ ਇੰਜ ਦੀ ਇੰਜ ਵੀ ਕਰਕੇ ਲੰਘ ਜੇ। ਸਾਡੀ ਫੋਰਸ ਇੰਨੀ ਕੁ ਤੇਜ਼ ਹੈ। ਟਾਈਮ ਨਾ ਸੁਬਾਹ ਦਾ ਟਾਈਮ ਉਹ ਨਹੀਂ। ਕਿੰਨੇ ਵਜੇ ਜਾਂਦੇ ਹੋ ਤੁਸੀਂ ਗੁਰਦੁਆਰੇ? ਮੈਂ ਜੀ 3 ਵਜੇ ਉੱਠ ਪੈਣਾ। ਮੇਰੇ ਘਰ ਦੇ ਵੀ ਨੇ, ਬੱਚੇ ਬੱਚੀਆਂ ਮੇਰੇ ਸੁੱਤੇ ਦੇ ਹੁੰਦੇ ਨੇ। ਮੈਂ ਜੰਦਰਾ ਜਿਸ ਤਰ੍ਹਾਂ ਵੀ ਕਰਨਾ। ਮੇਰਾ ਭਾਈ ਮੁਸਲਮਾਨ ਹੈ, ਲੱਖ ਲੱਖ ਵਾਰੀ ਜੀਏ। 3 ਮੰਜ਼ਲੀ ਜਾਂ 2 ਮੰਜ਼ਲੀ ਉਹਦੀ ਕੋਠੀ ਹੈ। ਮੇਰਾ ਕੋਈ ਭੈਣ ਭਰਾ ਨਨਕਾਣੇ ਤੇ ਜਿੰਨੀ ਵੀ ਹੈਲਪ ਕੀਤੀ ਹੈ ਛੱਡ ਦਿਓ ਮੈਨੂੰ, ਨਹੀਂ ਠੀਕ ਹੈ। ਮੈਂ ਇਹਨਾਂ ਦੇ ਬਾਰੇ, ਆਪਣਿਆਂ ਦੇ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਹੀ ਨਹੀਂ। ਨਾ ਮੈਨੂੰ ਲੋੜ ਵੀ ਕੋਈ ਨਹੀਂ। ਮੇਰਾ ਭਾਈ ਹੈ ਅਸਲਮ, ਇਹਦੇ ਬਾਰੇ ਮੈਂ ਬਾਰ-ਬਾਰ ਕਰਾਂਗਾ। ਮੇਰਾ ਭਾਈ ਅਸਲਮ ਹੈ, ਮੁਸਲਮਾਨ, ਉਹਦੀ ਮਿਹਰਬਾਨੀ ਮੈਨੂੰ ਕਰ ਦਿੱਤਾ। ਅੱਛਾ। ਹਾਂਜੀ ਬਿਲਕੁਲ। ਵਾਹ। ਨਾਨਕੇ ਮੇਰੇ ਜਫਰਵਾਲ, ਸਿਆਲਕੋਟ ਦੇ ਨਾਲ ਧਮਥਲ। ਅੱਛਾ, ਧਮਥਲ ਦੇ ਨਾਲ ਪਿੰਡ ਜੱਲਾ। ਨਾਨੇ ਦਾ ਕੀ ਨਾਮ ਸੀ? ਮੰਗੂ ਰਾਮ। ਤੇ ਉਹ ਵੀ ਮੁਸਲਮਾਨ ਹੋ ਗਿਆ ਸੀ? ਉਹ ਵੀ ਮੁਸਲਮਾਨ ਹੋ ਗਿਆ। ਉਹਦੀ ਬੀਵੀ ਵੀ ਹੋ ਗਈ, ਉਹਦੇ ਮੁੰਡੇ ਵੀ ਹੋ ਗਏ। ਉਹਦੀ ਬੀਵੀ ਦਾ ਕੀ, ਨਾਨੀ ਦਾ ਕੀ ਨਾਮ ਸੀ? ਨਾਨੀ ਮੇਰੇ ਦਾ ਇੰਦਰਾ ਗਾਂਧੀ ਸੀ ਉਹਦਾ ਨਾਮ। ਅੱਛਾ, ਇੰਦਰਾ ਗਾਂਧੀ। ਹਾਂਜੀ, ਇੰਦਰਾ ਉਹਨੂੰ ਕਹਿੰਦੇ ਸਨ। ਇੰਦਰੋ ਉਹਦਾ ਨਾਮ ਸੀ। ਅੱਛਾ। ਤੇ ਹੁਣ ਮੇਰਾ ਜੈਨਬ ਬੀਬੀ ਬਣ ਗਈ ਸੀ। 47 ਵੇਲੇ? ਹਾਂਜੀ। ਉਧਰ ਨਹੀਂ ਗਿਆ? ਨਹੀਂ ਜੀ, ਸਾਡਾ ਬਜ਼ੁਰਗ ਸੀ ਨਾ, ਉਹ ਫੌਜੀ ਸੀ ਕੋ ਪਿੰਡ ਦਾ। ਤੇ ਫੌਜੀ ਆਣ ਕੇ ਗੱਡੀ 'ਚ ਪਾਇਆ, ਬਾਬਾ ਜੀ ਚਲੋ ਕੈਂਪ ਤੇ ਉੱਥੇ ਆਓ, ਤੁਹਾਡਾ ਵੀ, ਤੁਸੀਂ ਵੀ ਉੱਥੇ ਜਾਣਾ ਹੈ। ਅੱਛਾ। ਤੇ ਉਹਨੇ ਕਿਹਾ ਕਿ ਉਹ ਮਸੋਸਿਆ ਗਿਆ। ਇੱਕ ਫੌਜੀ ਲਟਾਇਰ ਸੀ। ਉਹਨੇ ਕਿਹਾ ਹਾਂ ਬਈ। ਫੌਜੀ ਉਹਨੂੰ ਕਿੱਥੇ ਖੜਨ ਲੱਗੇ? ਉਹਨਾਂ ਹਜੇ ਅਸੀਂ ਇਹਨੂੰ ਉਧਰ ਚੱਲੇ ਆ, ਬਾਬਾ ਜੀ ਨੂੰ ਛੱਡਣ, ਆਪਣੇ ਇੰਡੀਆ ਚਲਾ ਜਾਏ। ਅੱਛਾ। ਉਹਨੇ ਕਿਹਾ ਵੀ ਜੇ ਬਾਬੇ ਜਾਣਾ ਤੇ ਇੰਡੀਆ ਬਾਬਾ ਜਾਏਗਾ, ਅਗਰ ਨਹੀਂ ਜਾਣਾ ਤੇ ਬਾਬੇ ਨੂੰ ਨਹੀਂ ਤੁਸੀਂ ਖੜ ਸਕਦੇ। ਅੱਛਾ। ਉਹਨੂੰ ਪੁੱਛੋ। ਉਹ ਬਾਬਾ ਜੀ ਹੋਰੀ ਮਸੋਸੇ ਤੇ ਬੈਠੇ ਦੇ ਹਨ। ਤੇ ਬਾਬਾ ਜੀ ਹੋਰਾਂ ਨੂੰ ਪੁੱਛਿਆ ਫੌਜੀਆਂ, ਬਾਬਾ ਜੀ ਜਾਣਾ ਕਿ ਜਾਂ ਜੇ ਤੁਸੀਂ ਇੱਧਰ ਰਹਿਣਾ ਤੇ ਉੱਤਰ ਜਾਓ, ਜਾਣਾ ਤੇ ਬੈਠੇ ਰਹੋ। ਉਹਨੇ ਮਾਰੀ ਛਾਲ ਤੇ ਬਾਬਾ ਉੱਤਰ ਗਿਆ। ਅੱਛਾ। ਕਹਿੰਦਾ ਮੈਂ ਨਹੀਂ ਜਾਣਾ। ਤੁਹਾਡੇ ਵਾਲਾ ਸਾਹਿਬ ਜਿਹੜੇ? अस्सलाम वालेकुम जी, सत श्री अकाल, आदाब दोस्तों। मैं जे इमराना, तुसीं वेख रहे हो सब दा पंजाब चैनल। अज असीं पहुंचे हैं जी इरफान चंद दे कोल, जिन्हां दा परिवार हिंदू है ते ननकाना साहब दे पिंड 65 ਚੱਕ ਦੇ ਵਿੱਚ ਰਹਿੰਦੇ ਨੇ। ਤੇ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਹਾਂ। ਤੇ ਲੇਕਿਨ ਹੁਣ ਨਨਕਾਣਾ ਸਾਹਿਬ ਆ ਗਏ ਨੇ। ਤੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ 3 ਜਿਹੜੀਆਂ ਨੇ ਨਾ ਬਰਾਦਰੀਆਂ ਦੇ ਵਿੱਚ ਤਕਸੀਮ ਹੈ। ਇਹਨਾਂ ਦੀ ਜਿਹੜੀ ਵਾਲਦਾ ਹੈ ਉਹ ਮੁਸਲਮਾਨ ਹੈ, ਇਹਨਾਂ ਦੇ ਵਾਲਦ ਜਿਹੜੇ ਨੇ ਹਿੰਦੂ ਨੇ, ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਸਿੱਖ ਨੇ। ਤੇ ਇਹਨਾਂ ਕੋਲੋਂ ਅੱਜ ਪੁੱਛਾਂਗੇ ਕਿ ਇਹਨਾਂ ਦੇ ਇੱਕ ਘਰ ਦੇ ਵਿੱਚ 3 ਮਜ਼ਹਬ ਦੇ ਲੋਕ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਨੇ ਤੇ ਕਿੱਦਾਂ ਰਹਿੰਦੇ ਨੇ, ਤੇ ਇਹਨਾਂ ਦੇ ਹਾਲਾਤ ਕਿੱਦਾਂ ਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਕਿੰਨਾ ਪਿਆਰ ਕਰਦੇ ਨੇ, ਇਹਨਾਂ ਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਹੁੰਦੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम जी। ਕੀ ਹਾਲ ਚਾਲ ਹੈ ਤੁਹਾਡਾ? ਖੈਰ ਭਾਈ, ਤੁਸੀਂ ਸੁਣਾਓ? ਠੀਕ ਠਾਕ ਹੋ? ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਇਰਫਾਨ ਚੰਦ ਜੀ। ਇਰਫਾਨ ਚੰਦ। ਹਾਂਜੀ। ਤੁਹਾਡੇ ਵਾਲਦ ਦਾ ਕੀ ਨਾਮ ਹੈ? ਮੰਗਾ ਦਾਸ। ਤੇ ਤੁਹਾਡੀ ਵਾਲਦਾ ਦਾ? ਉਹਦਾ ਨਾਮ ਸਤਿਆ ਬੀਬੀ ਸੀ ਪਹਿਲਾਂ, ਤੇ ਹੁਣ ਆਤੀਆ ਬੀਬੀ। ਆਤੀਆ ਬੀਬੀ। ਪਹਿਲੇ ਸਤਿਆ ਬੀਬੀ ਸੀ। ਹਾਂਜੀ। ਤੇ ਤੁਹਾਡੇ ਬੱਚਿਆਂ ਦੇ ਕੀ ਨਾਮ ਨੇ? ਇੱਕ ਦਾ ਭਗਤ ਸਿੰਘ, ਜੋਗਿੰਦਰ ਸਿੰਘ, ਪੂਰਨ ਸਿੰਘ ਪੂਰਾ ਹੋ ਗਿਆ ਦਾ। ਅੱਛਾ, ਪੂਰਨ ਸਿੰਘ ਕਿਦੋਂ ਦਾ ਪੂਰਾ ਹੋ ਗਿਆ? ਉਹਨੂੰ ਹੋ ਗਿਆ ਜੀ ਕੋਈ ਮੇਰਾ ਖਿਆਲ ਹੈ 1.5 ਮਹੀਨਾ ਹੋ ਗਿਆ। 1.5 ਮਹੀਨਾ। ਕਿੰਨੀ ਉਮਰ ਸੀ ਉਹਦੀ? ਉਮਰ ਤੇ ਉਹਦੀ ਇਹੀ 23-24 ਸਾਲ ਸੀ। ਅੱਛਾ, 23-24 ਸਾਲ ਸੀ। ਹਾਂਜੀ, ਬਿਲਕੁਲ ਜਵਾਨ ਸੀ, ਯੰਗ ਮੁੰਡਾ ਸੀ। ਅੱਛਾ, ਜਵਾਨ ਬੱਚਾ ਫੌਤ ਹੋਇਆ ਤੁਹਾਡਾ? ਬਿਲਕੁਲ। ਕੀ ਹੋਇਆ ਉਹਨੂੰ? ਬਸ ਦਿਲ ਦਾ ਅਟੈਕ ਹੀ ਬਣਿਆ ਜੀ ਉਹਨੂੰ। ਓਏ ਹੋਏ, ਦਿਲ ਦਾ ਅਟੈਕ ਹੀ ਬਣਿਆ। ਬੜਾ ਅਫਸੋਸ ਹੋਇਆ ਜੀ। 2-3 ਅਟੈਕ ਅੱਗੇ ਹੋਏ ਹਨ। ਅੱਛਾ। ਤੇ ਹੁਣ ਜਿੱਦਣ ਉਹਦਾ ਚੌਥਾ ਅਟੈਕ ਹੋਇਆ, ਨਹੀਂ ਬਚਿਆ ਬੱਚਾ, ਪੂਰਾ ਹੋ ਗਿਆ।
ਬੜਾ ਅਫਸੋਸ ਹੈ ਜੀ। ਅੱਛਾ ਮੈਨੂੰ ਇਹ ਦੱਸੋ ਤੁਸੀਂ ਇਸ ਟਾਈਮ ਕਿਹੜੀ ਜਗ੍ਹਾ ਤੇ ਬੈਠੇ ਹੋ? ਮੈਂ ਨਨਕਾਣਾ ਸਾਹਿਬ ਆ ਗਿਆ। ਨਨਕਾਣਾ ਸਾਹਿਬ ਪਹਿਲੇ ਕਿੱਥੇ ਬੈਠੇ ਹੁੰਦੇ ਸੀ? ਪਹਿਲੇ 565। 565 ਦੇ ਵਿੱਚ। ਹਾਂਜੀ ਹਾਂਜੀ ਤੁਹਾਡਾ ਜਿਹੜਾ ਪਰਿਵਾਰ ਹੈ ਹਾਂਜੀ 47 ਵੇਲੇ ਹਾਂਜੀ। ਉਧਰ ਨਹੀਂ ਗਿਆ? ਨਹੀਂ ਜੀ, ਸਾਡਾ ਬਜ਼ੁਰਗ ਸੀ ਨਾ, ਉਹ ਫੌਜੀ ਸੀ ਕੋ ਪਿੰਡ ਦਾ, ਹੂੰ ਤੇ ਫੌਜੀਆਂ ਆਣ ਕੇ ਗੱਡੀ 'ਚ ਪਾਇਆ, ਬਾਬਾ ਜੀ ਚਲੋ ਕੈਂਪ ਤੇ ਉੱਥੇ ਆਓ, ਤੁਹਾਡਾ ਵੀ ਤੁਸੀਂ ਵੀ ਉੱਥੇ ਜਾਣਾ ਹੈ। ਅੱਛਾ ਤੇ ਉਹਨੇ ਕਿਹਾ ਕਿ ਉਹ ਮਸੋਸਿਆ ਗਿਆ। ਹੂੰ ਇੱਕ ਫੌਜੀ ਲਟਾਇਰ ਸੀ, ਹੂੰ ਉਹਨੇ ਕਿਹਾ ਹਾਂ ਬਈ ਫੌਜੀ ਇਹਨੂੰ ਕਿੱਥੇ ਖੜਨ ਲੱਗੇ, ਉਹਨਾਂ ਹਜੇ ਅਸੀਂ ਇਹਨੂੰ ਉਧਰ ਚੱਲੇ ਆ ਬਾਬਾ ਜੀ ਨੂੰ ਛੱਡਣ, ਆਪਣੇ ਇੰਡੀਆ ਚਲਾ ਜਾਏ। ਅੱਛਾ ਉਹਨੇ ਕਿਹਾ ਵੀ ਜੇ ਬਾਬੇ ਜਾਣਾ ਹੈ ਤੇ ਹੂੰ ਇੰਡੀਆ ਬਾਬਾ ਜਾਏਗਾ, ਅਗਰ ਨਹੀਂ ਜਾਣਾ ਤੇ ਬਾਬੇ ਨੂੰ ਨਹੀਂ ਤੁਸੀਂ ਖੜ ਸਕਦੇ, ਅੱਛਾ ਉਹਨੂੰ ਪੁੱਛੋ। ਹੂੰ ਉਹ ਬਾਬਾ ਜੀ ਹੋਰੀ ਮਸੋਸੇ ਤੇ ਬੈਠੇ ਦੇ ਹਨ, ਹੂੰ ਤੇ ਬਾਬਾ ਜੀ ਹੋਰਾਂ ਨੂੰ ਪੁੱਛਿਆ ਫੌਜੀਆਂ, ਬਾਬਾ ਜੀ ਜਾਣਾ ਕਿ ਜਾਂ ਜੇ ਤੁਸੀਂ ਇੱਧਰ ਰਹਿਣਾ ਤੇ ਉੱਤਰ ਜਾਓ, ਹੂੰ ਜਾਣਾ ਤੇ ਬੈਠੇ ਰਹੋ। ਹੂੰ ਉਹਨੇ ਮਾਰੀ ਛਾਲ ਤੇ ਬਾਬਾ ਉੱਤਰ ਗਿਆ, ਅੱਛਾ ਕਹਿੰਦਾ ਮੈਂ ਨਹੀਂ ਜਾਣਾ। ਤੁਹਾਡੇ ਵਾਲਾ ਸਾਹਿਬ ਜਿਹੜੇ ਸੀ? ਸਾਡਾ ਦਾਦਾ ਜੀ ਅੱਛਾ ਦਾਦੇ ਦਾ ਕੀ ਨਾਮ ਸੀ? ਮੰਗਤ ਰਾਮ। ਅੱਛਾ ਮੰਗਤ ਰਾਮ। ਹਾਂਜੀ। ਉਸ ਤੋਂ ਬਾਅਦ ਹੀ ਕੁਝ ਮੁਸਲਮਾਨ ਹੋ ਗਏ, ਕੁਝ ਸਿੱਖ ਹੋ ਗਏ। ਬਸ ਇਸ ਤਰ੍ਹਾਂ ਹੀ ਜੀ, ਬਸ ਸਹੀ ਕਹਾਣੀ ਹੋ ਬਣ ਗਿਆ। ਗਈ। ਅੱਛਾ ਤੇ ਤੁਹਾਡੇ ਦਾਦਾ ਜੀ ਉਤਰ ਗਏ, ਉਤਰ ਗਏ ਉਸ ਤੋਂ ਬਾਅਦ ਉਸੇ ਪਿੰਡ ਦੇ ਵਿੱਚ ਹੀ ਰਹੇ ਨੇ? ਉਸੇ ਪਿੰਡ ਦੇ ਵਿੱਚ 565 ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਜੜਾਂਵਾਲਾ, ਜਿਹਨੂੰ ਲੈਲਪੁਰ ਕਹਿੰਦੇ ਸਨ, ਹਾਂਜੀ ਉਸੇ ਪਿੰਡ 'ਚ ਰਹੇ ਆ। ਅੱਛਾ ਉਸੇ ਪਿੰਡ ਦੇ ਵਿੱਚ ਰਹੇ ਹੋ। ਹਾਂਜੀ ਹਾਂਜੀ। ਤੇ ਤੁਹਾਡੇ ਬਜ਼ੁਰਗ ਕੀ ਦੱਸਦੇ ਰਹੇ ਨੇ ਕਿ ਤੁਹਾਡਾ ਮੁਸਲਮਾਨਾਂ ਨਾਲ ਕਿਵੇਂ ਦਾ ਸੀ? ਵੇਖੋ ਜੀ, ਤਲੋਕਾ ਚੰਗਾ ਸੀ ਤੇ ਉਸ ਟਾਈਮ ਗੱਡੀ ਤੋਂ ਥੱਲੇ ਉਤਰ ਕੇ, ਜੇ ਨਾ ਚੰਗਾ ਹੁੰਦਾ ਤਾਂ ਚਾਰਾ ਕਰਕੇ ਗੱਡੀ ਤੇ ਦੌੜ ਨਾ ਲਾ ਜਾਂਦੇ ਬਜ਼ੁਰਗ। ਹੂੰ ਚੰਗਾ ਸੀ ਤਲੋਕਾ। ਕਿਸੇ ਨੇ ਤੁਹਾਨੂੰ ਉਸ ਤੋਂ ਬਾਅਦ 47 ਤੋਂ ਬਾਅਦ ਤੁਹਾਡੇ ਬਜ਼ੁਰਗਾਂ ਦੇ ਉੱਤੇ ਪ੍ਰੈਸ਼ਰਾਈਜ਼ ਤਾਂ ਨਹੀਂ ਨਹੀਂ ਕੀਤਾ ਨਹੀਂ, ਕੋਈ ਕਿ ਨਹੀਂ, ਆਪਣਾ ਦੀਨ ਬਦਲ ਲਓ, ਨਹੀਂ, ਮੁਸਲਮਾਨ ਹੋ ਜਾਓ? ਕਿਸੇ ਬੰਦੇ ਨਹੀਂ ਕਿਹਾ ਜੀ, ਨਹੀਂ। ਕਿਉਂਕਿ ਕੁਝ ਲੋਕ ਅਸੀਂ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਨੇ ਨਾ, ਹਾਂਜੀ ਬੜੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਨੇ ਜਿਹੜੇ ਸਿੱਖੋ ਮੁਸਲਮਾਨ ਹੋਏ ਨੇ, ਠੀਕ ਹੈ ਜੀ, 47 ਵੇਲੇ ਹੀ ਹੋਏ ਸਨ। ਠੀਕ ਹੈ ਜੀ। ਉਹ ਕੁਝ ਜਿਹੜੇ ਨਾ ਵਿੱਚ ਲੋਕਾਂ ਕਮੈਂਟ ਕਰਦੇ ਨੇ ਕਿ ਪਤਾ ਨਹੀਂ ਇਹ ਡਰ ਕੇ ਮੁਸਲਮਾਨ ਹੋਏ ਨੇ, ਤੇ ਬਜ਼ੁਰਗ ਦੱਸਦੇ ਨੇ, ਅਸੀਂ ਬਜ਼ੁਰਗਾਂ ਕੋਲ ਪੁੱਛਿਆ, ਉਹ ਕਹਿੰਦੇ ਨਹੀਂ ਜੀ ਅਸੀਂ ਆਪਣੀ ਮਰਜ਼ੀ ਨਾਲ ਮੁਸਲਮਾਨ ਹੋਏ ਸੀ, ਠੀਕ ਹੈ ਜੀ। ਕਿ ਸਾਡੀ ਜ਼ਮੀਨ ਨਾ ਚਲੇ ਜਾਏ ਉਧਰ, ਜਾਂ ਅਸੀਂ ਮਾਰੇ ਨਾ ਜਾਈਏ। ਹਾਂਜੀ ਠੀਕ ਹੈ। ਅੱਛਾ ਤੁਹਾਡੇ ਜਿਹੜੇ ਬਜ਼ੁਰਗ ਨੇ ਹਾਂਜੀ। ਉਹਨਾਂ ਨੂੰ ਤੁਸੀਂ ਦੱਸਿਆ ਕਿ ਕਿਸੇ ਨੇ ਵੀ ਪ੍ਰੈਸ਼ਰਾਈਜ਼ ਨਹੀਂ ਕੀਤਾ? ਨਹੀਂ ਨਹੀਂ ਨਹੀਂ, ਸ਼ੁਰੂ ਤੋਂ ਨਹੀਂ। ਤੇ ਆਪਣੀ ਇਬਾਦਤ ਵੀ ਕਰਦੇ ਰਹੇ ਨੇ ਉੱਥੇ? ਇਬਾਦਤ ਵੀ ਕਰਦੇ ਰਹੇ ਨੇ, ਪਰ ਉਹ ਸਾਡੀ ਟੇਕ ਏਰੀਆ ਗੁਰਦੁਆਰਾ ਸਾਹਿਬ ਸੀ, ਨਨਕਾਣਾ ਸਾਹਿਬ, ਹੂੰ ਜਨਮਸਥਾਨ ਗੁਰਦੁਆਰਾ ਸਾਹਿਬ 'ਚ। ਇੱਥੇ ਹੀ ਜਿਹੜੇ ਸਾਡੇ ਬਜ਼ੁਰਗ ਸਨ ਆ ਜਾਂਦੇ ਸਨ, ਅੱਛਾ ਆਪਣੀ ਜੋ ਭਗਤੀ ਆਂਦੀ ਹੈ ਮਾੜੀ ਚੰਗੀ ਮੱਥਾ ਟੇਕਦੇ ਸਨ, ਕਰਦੇ ਹਨ ਤੇ ਚਲੇ ਜਾਂਦੇ ਸਨ। ਅੱਛਾ ਇੱਥੇ ਆਉਂਦੇ ਸੀ ਪੈਦਲ ਹਾਂ ਹੀ? ਬਿਲਕੁਲ ਬਿਲਕੁਲ। ਉਦੋਂ ਪੈਦਲਾਂ ਦਾ ਜ਼ਮਾਨਾ ਸੀ, ਸਾਈਕਲ ਸੁਕਲ ਤੇ ਤੁਹਾਨੂੰ ਪਤਾ ਉਦੋਂ ਵਿਰਲਾ ਹੀ ਹੁੰਦਾ ਸੀ, ਸਾਈਕਲ ਵੀ ਨਹੀਂ ਲਿਆ ਜਾਂਦਾ। ਹੂੰ ਹੁਣ ਤੇ ਹਾਲਾਤ ਬਦਲੇ ਨੇ, ਲੋਕੀ ਮੋਟਰਸਾਈਕਲ ਲਈ ਫਿਰਦੇ ਨੇ, ਗੱਡੀਆਂ ਲਈ ਫਿਰਦੇ ਨੇ। ਆਪਣਾ ਹਿੰਦੂ ਪਰਿਵਾਰ ਹੈ ਹਾਂਜੀ। ਇਹ ਦੂਸਰਾ ਕਿਹੜੇ ਹਿੰਦੂ ਤੁਸੀਂ? ਅਸੀਂ ਜੀ ਮੀਏ ਮਮਵਾਲੀਏ। ਮੀਏ ਮਵਾਲੀਏ? ਹਾਂਜੀ, ਸਾਡੀ ਅਲ ਹੈ, ਯਾਨੀ ਕਿ ਮੀਏ ਮਮਵਾਲੀ। ਅੱਛਾ ਅੱਛਾ ਅੱਛਾ। ਤੁਹਾਡੇ ਬਜ਼ੁਰਗ ਖੇਤੀਬਾੜੀ ਵੀ ਕਰਦੇ ਸੀ? ਅਸੀਂ ਜ਼ਿਮੀਂਦਾਰ ਹੈ ਸ਼ੁਰੂ ਤੋਂ, ਦੁਹਾਣਾ ਖਰਬੂਜਾ ਸਾਡੇ ਬਜ਼ੁਰਗਾਂ ਲਾਇਆ, ਅੱਛਾ ਭੇਡਾਂ ਰੱਖੀਆਂ ਸੀ, ਡੰਗਰ ਰੱਖੇ, ਗਾਈਆਂ ਮੱਝਾਂ, ਹਰ ਚੀਜ਼ ਸਾਡੇ ਕੋਲ ਰਹੀ ਹੈ। ਅੱਛਾ ਡੰਗਰਾਂ ਦਾ ਹਿਸਾਬ ਕਿਤਾਬ ਜਿਹੜਾ, ਜਿੰਨੇ ਚਿਰ ਉਹ ਇਕੱਠੇ ਰਹੇ ਨੇ ਨਾ, ਹਾਂ ਸਾਡਾ ਰੋਲ ਇੰਜ ਹੀ ਰਿਹਾ। ਜਾਂ ਉਹ ਆਪੋ ਚ ਦੀ ਵਿਖੜੇ ਵੁਖੜੇ ਨੇ, ਹਾਲਾਤ ਮਹਿੰਗੇ ਹੋਏ ਨੇ, ਫਿਰ ਸਹਿਜ ਜਿਵੇਂ ਗੇਮ ਪਿੱਛੇ ਨਹੀਂ ਪੈਣ ਡਿਆ ਪੈਂਦਾ, ਉਵੇਂ ਹਾਲਾਤ ਕਰੀਬ ਨਹੀਂ ਬੰਦਾ ਹੋ ਜਾਂਦਾ, ਮਾੜੇ ਹਾਲਾਤ ਹੋ ਗਏ, ਕਾਰੋਬਾਰ ਤੁਹਾਨੂੰ ਪਤਾ ਠੇਕੇ ਪੈਲੀਆਂ ਦੇ ਵੱਧ ਗਏ, ਯਾਨੀ ਕਿ ਜਿੱਥੇ 5 ਕਿੱਲੇ ਠੇਕੇ ਲੈਂਦੇ ਹਾਂ, ਯਾਨੀ ਕਿ ਉੱਥੇ ਕਿੱਲਾ ਵੀ ਨਹੀਂ ਲਿਆ ਜਾਂਦਾ। ਹਾਲਾਤ ਮਾੜੇ ਹੋ ਗਏ, ਸਾਰੇ ਨਿਖੜ ਪੁਖੜ ਗਏ, ਫਿਰ ਉੱਥੋਂ ਭੱਜੇ ਕੁਝ ਇੱਥੇ ਧੌਲਰ ਤੇ ਆ ਗਏ, ਉੱਥੇ ਰਹਿੰਦੇ ਨੇ ਸਾਡੇ ਬਜ਼ੁਰਗ। ਚਾਚਾ ਮੇਰਾ, ਤਾਇਆ ਇੱਕ ਮੇਰਾ ਚਾਚਾ, ਇਸ ਤਰ੍ਹਾਂ ਕਰਕੇ ਫਿਰ ਮੈਂ ਪਿੰਡ ਰਹਿ ਗਿਆ ਇਕੱਲਾ ਹੀ, ਬਜ਼ੁਰਗ ਮੇਰਾ ਰਹਿ ਗਿਆ, ਹਜੇ ਵੀ ਬਜ਼ੁਰਗ ਉੱਥੇ ਨੇ। ਆਸਤਾ ਆਸਤਾ ਤੁਸੀਂ ਕਿੰਨੇ ਭਾਈ ਹੋ? ਮੈਂ ਇਕੱਲਾ ਹੀ, ਜਿੰਨਾ ਕੋ ਭੈਣ ਤੇ ਨਾ ਕੋ ਭਰਾ। ਅੱਛਾ ਇਕੱਲਾ ਹੀ ਹੋ? ਮੈਂ ਇਕੱਲਾ ਹੀ ਤਨ। ਅੱਛਾ ਅੱਛਾ। ਤੁਹਾਡੇ ਜਿਹੜੇ ਚਾਚੇ ਸਨ, ਹਾਂਜੀ, ਉਹ ਇੱਥੇ ਰਹਿ ਕੇ ਉਹ ਚਲੇ ਗਏ ਸੀ? ਸਾਡੇ ਚਾਚੇ ਧੌਲਰ ਦੇ ਨੇ। ਅੱਛਾ ਧੌਲਰ ਆ ਗਏ ਸੀ। ਨਨਕਾਣੇ ਸਾਹਿਬ ਦੇ ਨਾਲ ਧੌਲਰ। ਅੱਛਾ ਧੌਲਰ ਉੱਥੇ ਚਲੇ ਗਏ ਨੇ। ਹਾਂਜੀ ਸਹੀ ਹੋ ਗਿਆ। ਤੁਹਾਡੇ ਨਾਨਕੇ ਕਿਹੜੀ ਜਗ੍ਹਾ ਦੇ? ਨਾਨਕੇ ਮੇਰੇ ਜਫਰਵਾਲ, ਸਿਆਲਕੋਟ ਦੇ ਨਾਲ ਧਮਥਲ। ਅੱਛਾ ਧਮਥਲ। ਧਮਥਲ ਦੇ ਨਾਲ ਪਿੰਡ ਜੱਲਾ। ਨਾਨੇ ਦਾ ਕੀ ਨਾਮ ਸੀ? ਮੰਗੂ ਰਾਮ। ਮੰਗੂ ਰਾਮ। ਮੰਗੂ ਰਾਮ। ਤੇ ਉਹ ਵੀ ਮੁਸਲਮਾਨ ਹੋ ਗਿਆ ਸੀ? ਉਹ ਵੀ ਮੁਸਲਮਾਨ ਹੋ ਗਿਆ, ਉਹਦੀ ਬੀਵੀ ਵੀ ਹੋ ਗਈ, ਉਹਦੇ ਮੁੰਡੇ ਵੀ ਹੋ ਗਏ। ਉਹਦੀ ਬੀਵੀ ਦਾ ਕੀ, ਨਾਨੀ ਦਾ ਕੀ ਨਾਮ ਸੀ? ਨਾਨੀ ਮੇਰੇ ਦਾ ਇੰਦਰਾ ਗਾਂਧੀ ਸੀ ਉਦੋਂ ਨਾਂ। ਅੱਛਾ ਇੰਦਰਾ ਗਾਂਧੀ। ਹਾਂਜੀ ਇੰਦਰਾ ਉਹਨੂੰ ਕਹਿੰਦੇ ਸਨ, ਇੰਦਰੋ ਉਹਦਾ ਨਾਮ ਸੀ। ਅੱਛਾ ਅੱਛਾ ਅੱਛਾ। ਤੇ ਹੁਣ ਮੇਰਾ ਹਾਲ ਜੈਨਬ ਬੀਬੀ ਬਣ ਗਈ ਸੀ। ਅੱਛਾ ਇਹ 47 ਤੋਂ ਬਾਅਦ ਜਾ ਕੇ ਤੁਹਾਡੇ ਵਾਲੇ ਦਾ ਵਿਆਹ ਜਦੋਂ ਹੋਇਆ, ਉਸ ਤੋਂ ਬਾਅਦ ਜਾ ਕੇ ਮੁਸਲਮਾਨ ਹੋਏ? ਉਸ ਤੋਂ ਬਾਅਦ ਜਾ ਕੇ ਜਦੋਂ ਮੈਂ ਆਪਣੇ ਜਵਾਨ ਯਾਨੀ ਕਿ ਹੋਇਆ ਨਾ, ਕੋਈ 12 ਸਾਲਾਂ ਦਾ 10 ਦਾ ਲਾ, ਉਦੋਂ ਮੇਰੀ ਅੰਮੀ ਨਾਲ ਮੇਰਾ ਵਿਛੋੜਾ ਪੈ ਗਿਆ ਸੀ ਨਾ। ਉਹ ਕੀ ਕਹਾਣੀ ਹੋਈ ਸੀ ਉਹਦੇ ਉਹ ਕਹਾਣੀ ਇਸ ਤਰ੍ਹਾਂ ਕਿ ਮੇਰੀ ਇੱਕ ਤਾਏ ਦੀ ਬੱਚੀ ਸੀ, ਤੇ ਉਹਦੇ ਤੋਂ ਦੋਹਰੀ ਵਿਆਹ ਦਾ ਸੀ, ਮੇਰੀ ਮਾਂ ਵਿਆਹੀ ਦੀ ਸੀ। ਅੱਛਾ। ਇੱਕ ਮੇਰਾ ਮਾਮੂ ਇਧਰ ਵਿਆਹ ਦਾ ਸੀ ਨਾਲ। ਅੱਛਾ। ਉਹਦੀ ਵੀ ਇੱਕੋ ਬੱਚੀ ਸੀ, ਉਹ ਬੱਚੀ ਦਾ ਵੀ ਭਰਾ ਕੋਈ ਨਹੀਂ ਸੀ। ਉਹ ਐਸਾ ਹੀ ਕੋਈ ਮਸਲਾ ਵਿੱਚ ਦੋਹਰ ਦਾ, ਤੁਹਾਨੂੰ ਪਤਾ, ਉਹ ਖਰਾਬੀ ਬਣ ਜਾਂਦੀ ਹੈ। ਉਹ ਮੇਰੇ ਤਾਏ ਦੀ ਬੇਟੀ ਜਿਹੜੀ, ਉਹ ਇੱਥੇ ਰਹਿ ਗਈ ਸਾਡੇ ਕੋਲ ਵਿਚਾਰੀ। ਤੇ ਜਿਹੜਾ ਉਹ ਆਪਣੇ ਕੀ ਨਾਂ ਹੈ,
ਮੇਰੀ ਅੰਮੀ ਸੀ ਉਹ ਉੱਥੇ ਰਹਿ ਗਈ। ਅੱਛਾ, ਉਹ ਫਿਰ ਉਹਨਾਂ ਨੇ ਦੀਨ ਤਬਦੀਲ ਕਰ ਲਿਆ, ਉਹ ਮੁਸਲਮਾਨ ਹੋ ਗਏ, ਅਸੀਂ ਆਪਣੇ ਤੁਹਾਡੇ ਮਜ਼ਹਬ 'ਚ ਨਾਨਕਾ ਰਹਿ ਗਏ। ਸਾਰਾ ਟੱਬਰ ਹੀ ਹੋ ਗਿਆ ਸਾਰਾ ਮੁਸਲਮਾਨ? ਸਾਰਾ ਟੱਬਰ ਨੇ, ਮੇਰੇ ਨਾਨੇ ਦੇ ਰਿਸ਼ਤੇਦਾਰ ਨੇ ਜਿਹੜੇ ਉਹ ਹੂੰ ਦਿੱਲੀ ਕੀ ਸਾਧਰੀ ਬੈਠੇ ਨੇ, ਰੈਬ ਬੈਠੇ ਨੇ, ਹੂੰ, ਉਹ ਜ਼ਿਲ੍ਹਾ ਨਾਰੋਵਾਲ ਹੈ ਇਸ ਟਾਈਮ ਹੁਣ ਅੱਛਾ ਉੱਥੇ ਨੇ। ਉਹ ਜੀ ਹੈ ਨੇ ਮੇਰੇ ਮਾਮਾ ਬਚਨ, ਧੰਨਾ, ਮਾਮਾ ਬਿਸ਼ਨ, ਅੱਛਾ, ਉਹਨਾਂ ਦੀ ਅਗੂ ਔਲਾਦ ਸਾਰੀ, ਉਹ ਸਾਰੇ ਹਿੰਦੂ ਹੀ ਨੇ? ਉਹ ਸਾਰੇ ਹਿੰਦੂ। ਤੇ ਜਿਹੜਾ ਤੁਹਾਡਾ ਨਾਨਕਾ ਪਰਿਵਾਰ ਸੀ? ਮੇਰਾ ਨਾਨਕੇ ਪਰਿਵਾਰ ਯਾਨੀ ਕਿ ਉਹਦੇ ਨਾਨੀ ਦਾ ਭਰਾ ਸੀ, ਹੂੰ ਉਹਦੀ ਔਲਾਦ ਆ ਉਹ, ਤੇ ਨਾਨਾ ਸੀ ਉਹਦੀ, ਉਹ ਭੈਣ ਸੀ ਉਹਦੀ ਔਲਾਦ ਆ, ਉਹ ਹੱਜ ਕਾਇਮ ਹੈ। ਕੁਝ ਉਹਨਾਂ ਦੇ ਜੀ ਇੰਡੀਆ ਤੁਰ ਗਏ, ਹੁਣ ਮੇਰੀ ਨਾਨੀ ਸੀਤਾ ਸੀ ਆਈ ਸੀ, ਉਹ ਵੀ ਮਿਲੀ ਸੀ ਮੈਨੂੰ, ਅੱਛਾ, ਪੰਜਾਬ 'ਚ ਰਹਿੰਦੇ ਨੇ, ਖੈਰ ਮੈਨੂੰ ਪਿੰਡ ਨਹੀਂ ਨਾਂ ਯਾਦ। ਹੂੰ ਤੇ ਉਹਨਾਂ 'ਚ ਮੇਰਾ ਇੱਕ ਨਾਨਾ ਸੀ ਜਿਹਦਾ ਨਾਂ ਹਰੀਆ ਸੀ, ਉਹ ਮੱਝਾਂ ਦਾ ਡੰਗਰਾਂ ਦਾ ਉਧਰ ਵਪਾਰ ਇੰਡੀਆ 'ਚ ਕਰਦੇ ਨੇ। ਅੱਛਾ, ਮੇਰੇ ਨਾਨਕੇ ਮੈਨੂੰ ਦੱਸਿਆ ਤੇ ਉਹਦੇ ਹਜ਼ਾਰ ਨਾਲ ਮੈਨੂੰ ਇੰਨਾ ਕੁ ਪਤਾ ਹੈ। ਉਹ ਚੰਗੇ ਸੌਖੇ ਨੇ ਉਧਰ? ਉਧਰ ਉਹ ਮੇਰੇ ਹਿਸਾਬ 'ਚ ਸੌਖੇ ਨੇ, ਹੂੰ, ਹਾਂਜੀ ਉਹ ਠੀਕ ਠਾਕ ਨੇ। ਤੇ ਜਿਹੜੇ ਮੇਰੇ ਨਾਨਾ ਤੇ ਨਾਨੀ ਆਪਣੇ, ਇਹ ਪਰਿਵਾਰ ਜਿਹੜਾ ਪਿੰਡ ਜੱਲੋਕਿਆਂ 'ਚ ਬੈਠਾ ਦਾ ਸੀ, ਹੂੰ, ਇਹ ਆਪਣਾ ਮਜ਼ਹਬ ਤਬਦੀਲ ਕਰ ਗਿਆ। ਅੱਛਾ, ਇਹਨਾਂ ਨੇ ਜ਼ਬਰਦਸਤੀ ਕਿਸੇ ਨੇ ਕਰਵਾਇਆ ਇਹਨਾਂ ਕੋ ਕਿ ਇਹਨਾਂ ਨੇ ਨਹੀਂ ਆਪ ਜੀ, ਹੀ ਨਹੀਂ ਕੀਤਾ? ਨਹੀਂ ਕੀ ਦੱਸਦੇ ਨਹੀਂ, ਨੇ? ਜ਼ਬਰਦਸਤ ਵਾਲੀ ਤਾਂ ਗੱਲ ਹੀ ਕੋਈ ਨਹੀਂ, ਆਪੇ ਮਰਜ਼ੀ ਨਾਲ ਹੀ ਹੋ ਗਏ ਨੇ, ਜ਼ਬਰਦਸਤ ਵਾਲੀ ਗੱਲ ਕੋਈ ਨਹੀਂ। ਹੂੰ ਅੱਜ ਤੁਸੀਂ ਮੇਰਾ ਹੀ ਹਿਸਾਬ ਲਾ ਲਓ ਕਿ ਮੈਂ ਕੱਲਾ ਪਿੰਡ ਦੇ ਵਿੱਚ ਬੈਠਾ ਦਾ ਨਾ, ਹੂੰ, ਤੇ ਮੇਰਾ ਪਰਿਵਾਰ ਮੈਂ ਕੱਲਾ, ਮੈਨੂੰ ਮੇਰੇ ਬੱਚੇ ਵੀ ਨੇ, ਮੈਂ ਵੀ ਹਾਂ, ਮੇਰੇ ਬੱਚੇ ਦਾ ਸਰਦਾਰ ਨੇ, ਮੇਰਾ ਪੂਰਨ ਚੰਦ ਮੇਰੇ ਤਰ੍ਹਾਂ ਹੀ ਸੀ, ਅੱਛਾ, ਉਹਨੇ ਨਹੀਂ ਸੀ ਪੱਗ ਰੱਖੀ। ਹੁਣ ਉਹ ਜੇ ਵੈਸੇ ਕੌਡੀ ਵੱਡੀਆਂ 'ਚ ਖੇਡਣ ਲੱਗ ਪਿਆ ਸੀ, ਹੁਣ ਅਸੀਂ ਆਂਦੇ ਹਾਂ ਉਹਨੂੰ ਵੀ ਪੁੱਤਰ ਤੈਨੂੰ ਨਾ ਨਨਕਾਣਾ ਸਾਹਿਬ ਲੈ ਕੇ ਤੇ ਜਾ ਕੇ ਪੱਗ ਬੰਨ ਲੈਂਦੇ ਆ। ਬਸ ਗੁਰੂ ਦਾ ਭਾਣਾ ਨਹੀਂ ਮਨਜ਼ੂਰੀ ਹੋਈ, ਹੂੰ ਤੇ ਉਹਨੂੰ 2-3 ਟੈਕ ਅੱਗੇ ਹੋਏ ਹਨ, ਇੱਕ ਸਿਰ 'ਚ ਸੱਟ ਲੱਗ ਗਈ, ਓਏ ਹੋਏ ਉਹ ਵਿਚਾਰਾ ਫਿਰ ਹੁਣ ਫੇਰ ਟੈਕ ਹੋ ਗਿਆ ਸੀ, ਉਧਰ ਲੈ ਕੇ ਨੱਸਾਂ ਭੱਜੀਆਂ, ਬਸ ਉੱਥੇ ਹਸਪਤਾਲ ਸਰਕਾਰੀ 'ਚ ਕੋਈ 2.5 ਘੰਟੇ ਬੱਚੇ ਨੇ ਕੱਢੇ ਨੇ। ਬਸ ਜੀ, ਤੇ ਨਾ ਜਿਵੇਂ ਮਾਲਕ ਨੂੰ ਜਿੰਨੀ ਮਨਜ਼ੂਰ ਉਹਦੀ ਹੈ ਜੀ। ਲਿਖੀ ਸੀ ਉਨੀ ਉਹ ਹਾਂ, ਪੁੰਡਾ ਆ ਤੇ ਗਿਆ। ਦੂਜੇ 2 ਬੱਚੇ ਨੂੰ ਮੇਰੇ ਸਰਦਾਰ ਨੇ, ਮੈਨੂੰ ਵੀ ਕੋਈ ਨਹੀਂ ਪਿੰਡ 'ਚ ਤੰਗ ਕਰਦਾ। ਅੱਛਾ, ਬੱਚੇ ਜਿਹੜੇ ਨੇ ਤੁਹਾਡੇ ਉਹਨਾਂ ਬਾਰੇ ਪੁੱਛਦੇ ਆ ਹਾਂਜੀ, ਕਿ ਤੁਸੀਂ ਬੱਚੇ ਕਿਵੇਂ ਸਰਦਾਰ ਬਣੇ? ਮੈਂ ਨਾ ਜੀ, ਬੱਚੇ ਜਿਹੜੇ ਮੇਰੇ ਸਰਦਾਰ ਬਣੇ ਨੇ ਨਾ, ਇਹ ਮੈਨੂੰ ਕਿਸੇ ਧੱਕੇ ਨਾਲ ਨਹੀਂ ਬਣਾਇਆ, ਕਿਸੇ ਸਰਦਾਰ ਨਹੀਂ ਕਿਹਾ, ਕਿਸੇ ਬੰਦੇ ਨਹੀਂ ਕਿਹਾ ਮੈਨੂੰ, ਮੈਂ ਆਪਣੀ ਮਰਜ਼ੀ ਦੇ ਨਾਲ ਹੀ ਬਣਾਇਆ। ਅੱਛਾ, ਹਾਂ, ਮੇਰੇ ਗੁਰੂ ਦੇ ਸਿੱਖ ਹਨ ਜਿਹੜੇ, ਉਹਨਾਂ ਦਾ ਕਰਕੇ ਭਗਤ ਸਿੰਘ ਦੀ, ਉਹਨਾਂ ਦਾ ਵੀ ਇੱਕ ਨਾਂ ਸੀ, ਬਿਲਕੁਲ, ਤੇ ਫਿਰ ਉਹਨਾਂ ਦਾ ਮੈਂ ਨਾਮ ਭਗਤ ਸਿੰਘ ਰੱਖਿਆ, ਬੱਚੇ ਦਾ? ਵੱਡੇ ਤੋਂ ਛੋਟੇ ਬੱਚੇ ਦਾ। ਹੂੰ ਇੱਕ ਦਾ ਜਗਵਿੰਦਰ ਸਿੰਘ ਨਾਂ ਸੀ, ਉਹ ਵੀ ਮੈਨੂੰ ਅੱਛਾ ਲੱਗਦਾ, ਸੋਹਣਾ ਲੱਗਦਾ ਸੀ, ਉਹਦਾ ਨਾਂ ਵੀ ਮੈਂ ਜਗਵਿੰਦਰ ਸਿੰਘ ਰੱਖਿਆ, ਮਰਜ਼ੀ ਨਾਲ, ਕਿਸੇ ਨੇ ਮੈਨੂੰ ਕਿਹਾ, ਆਪਣੀ ਮਰਜ਼ੀ ਨਾਲ ਰੱਖਿਆ। ਤੇ ਗੁਰਦੁਆਰੇ ਜਾਂਦੇ ਨੇ ਬੱਚੇ? ਮੈਂ ਨਾ ਜੀ ਬਹੁਤ ਤਰ੍ਹਾਂ ਜਾਂਦੇ ਨੇ, ਹੁਣ ਗੁਰੂ ਘਰ ਸਾਨੂੰ ਲੱਗ ਗਿਆ, ਹੁਣ ਅਸੀਂ ਆਸਰਾ ਕਰਨੇ ਆ, ਕੋ ਮੱਥਾ ਟੇਕਨੇ ਆ। ਤੁਸੀਂ ਹੁਣ ਪਿੰਡ ਕਿਉਂ ਛੱਡਿਆ? ਮੈਂ ਪਿੰਡ ਬਸ ਮੇਰਾ ਜ਼ੇਨ, ਬਸ ਮੇਰਾ ਉਹ ਬੱਚਾ ਜਿਹੜਾ ਨਾ, ਉਹ ਕੌਡੀ ਕੁੜੀ ਖੇਡਦਾ ਸੀ, ਅੱਛਾ, ਤੇ ਉਹਦੇ ਹੁਣ ਜਿਹੜੇ ਸੱਜਣ ਬੇਲੀ ਨੇ ਮੈਨੂੰ ਮਿਲਣ ਲੱਗੇ ਤਾਂ ਮੈਨੂੰ ਨਾ ਥੋੜਾ ਜਿਹਾ ਪਰੇਸ਼ਾਨੀ ਬਣੇਗੀ, ਪਰੇਸ਼ਾਨੀ ਮੇਰਾ ਪਿੰਡ ਜਾਣ ਨੂੰ ਦਿਲ ਹੀ ਨਹੀਂ ਕਰਦਾ। ਅੱਛਾ, ਤੇ ਬਾਲਾ ਸਾਹਿਬ ਤੁਹਾਡੇ ਵਾਲੇ ਵੀ ਪਿੰਡ ਰਹਿੰਦੇ ਨੇ? ਉਹ ਹਾਂ, ਬਜ਼ੁਰਗ ਵੀ ਪਿੰਡ ਹੈ, ਥੋੜੇ ਦਿਨ ਨੇ, ਕੋਈ ਨਹੀਂ, ਡੰਗਰ ਡੁੰਗਰਾਂ ਦਾ ਮੇਰਾ ਸਿਲਸਿਲਾ ਕੋ ਬਣ ਗਿਆ ਨਨਕਾਣਾ ਸਾਹਿਬ, ਤੇ ਮੈਂ ਇਹ ਸਿਲਸਿਲਾ ਸਾਰਾ ਹੀ ਕਰਾਂਗਾ। ਡੰਗਰਾਂ ਦਾ ਮੇਰਾ ਬਣ ਗਿਆ, ਮਕਾਨ ਬਣ ਗਿਆ ਮੇਰਾ, ਇੱਥੇ ਮੇਰਾ ਇੱਕ ਮਕਾਨ ਹੈ, ਮੇਰਾ ਨਹੀਂ ਗੁਜ਼ਾਰਾ ਹੋਣਾ, ਦੂਜੇ ਦਾ ਮੈਂ ਮਕਾਨ ਬਣਾਉਣਾ, ਉੱਤੇ ਛੱਤ ਪੈਣੀ ਹੈ ਮੇਰੀ, ਗਾਡਰ ਟੀਅਰ ਇਹ ਉਹ ਕਰਕੇ, ਉਹ ਵੀ ਖਰਚਾ ਮੇਰਾ ਹੋ ਜਾਣਾ। ਫਿਰ ਮੇਰੇ ਕੋਲ ਜਗ੍ਹਾ ਥੋੜੀ ਆ ਡੰਗਰਾਂ ਵਾਸਤੇ, ਮੇਰਾ ਨਹੀਂ ਸਿਲਸਿਲਾ ਚੱਲਦਾ ਪਿਆ। ਬਸ ਮੈਂ ਗੁਰੂ ਅੱਗੇ ਅਰਦਾਸਾਂ ਕਰਨਾ, ਮੈਂ ਸੁਬਾਹ ਜਾਣਾ ਗੁਰੂ ਦੇ ਜਾ ਕੇ ਝੁਕਣਾ। ਅੱਛਾ, ਤੁਸੀਂ ਵੀ ਗੁਰਦੁਆਰੇ ਜਾਣ ਲੱਗ ਪਏ? ਮੈਨੂੰ ਪਤਾ ਲੱਗਿਆ ਕਿ ਤੁਸੀਂ ਵੀ ਹੁਣ ਸਿੱਖੀ ਅਪਣਾ ਰਹੇ ਹੋ। ਬਸ ਮੇਰਾ ਜ਼ੇਨ ਇੱਧਰ ਆ, ਮੈਨੂੰ ਨਾ ਖੁਸ਼ੀ ਹੈ ਥੋੜੀ ਜੀ, ਤੇ ਉਹਦੇ ਬਾਵਜੂਦ ਮੈਂ ਜੀ ਦਾੜੀ ਕੇਸ ਰੱਖ ਲੈਣੇ ਨੇ, ਹੁਣ ਵਾਲ ਵੀ ਰੇ ਵੀ ਰੱਖ ਲੈਣੇ, ਮੈਂ ਸਿੱਖੀ ਅਪਣਾ ਲੈਣੀ, ਮੈਂ ਸਿੱਖੀ ਨੂੰ। ਪਰ ਮੈਨੂੰ ਤੰਗ ਕੋਈ ਨਹੀਂ ਕਰਦਾ, ਇੱਥੇ ਆਇਆ ਕੋਈ ਸਰਦਾਰ ਨਹੀਂ ਮੈਨੂੰ ਆਂਦਾ ਪਿਆ, ਕੋਈ ਕੁਝ ਨਹੀਂ ਆਂਦਾ, ਮੇਰੇ ਦਿਲ ਦੀ ਖਾਸ਼ ਹੈ। ਅੱਛਾ, ਮੈਨੂੰ ਠੀਕ ਲੱਗਾ, ਯਾਨੀ ਕਿ ਜਿਹੜਾ ਮਜ਼ਹਬ ਸਿੱਖੀ ਆ ਨਾ, ਇਹਦੇ ਚ ਪਿਆਰ ਸਲੂਕ, ਅੱਛੇ, ਕਿਸੇ ਦੀ ਬਾਹ ਫੜ ਲੈਣੀ, ਕਿਸੇ ਨੂੰ ਤਾਂ ਕਰ ਦੇਣਾ, ਕਿਸੇ ਦੀ ਸਿਰ ਪੀੜ ਲੈ ਲੈਣੀ, ਇਹ ਵੀ ਬੜੀ ਗੱਲ ਹੈ। ਇਹ ਵਾਹਦ ਮਜ਼ਹਬ ਸਰਦਾਰ ਪਾਰਟੀ, ਸਹੀ, ਜਿਹੜੀ ਇੱਕ ਕਿਸੇ ਦੀ ਗਰੀਬ ਦੀ ਬਾਹ ਫੜ ਲੈਂਦੀ ਹੈ। ਹੁਣ ਮੈਂ, ਮੇਰੇ ਭਾਈ ਨੇ, ਕੋਈ ਮੇਰੇ ਨਾਲ ਕਾਲਾਂ ਤੇ ਗੱਲਾਂ ਹੁੰਦੀਆਂ ਨੇ, ਕਰਦੇ ਨੇ, ਤੇ ਮੈਂ ਉਹਨੂੰ ਆਨਾ, ਯਾਰ ਮੇਰੇ ਬੱਚੇ ਆਂਦੇ ਨੇ, ਖੜਾਂਗੇ ਅਸੀਂ ਖੜਾਂਗੇ, ਨਾ ਖੜਨ ਭਾਵੇਂ। ਅੱਛਾ, ਇੰਨਾ ਹੌਸਲਾ ਦਿੰਦੇ ਨੇ? ਇੰਨਾ ਹੌਸਲਾ ਦਿੰਦੇ, ਹਾਂ, ਮੇਰੇ ਭਾਈ ਨੇ। ਅੱਛਾ, ਬਾਹਰੋਂ ਕਾਲਾਂ ਆਉਂਦੀਆਂ ਤੁਹਾਨੂੰ? ਆਉਂਦੀਆਂ ਨੇ, ਕਈ ਕਹਿੰਦੇ ਨੇ, ਭਾਵੇਂ ਬਾਅਦ ਚ ਉਹ ਬੁਲਾ ਕੇ ਕਰ ਛੱਡ ਨੰਬਰ, ਬਾਅਦ ਚ ਭਾਵੇਂ ਨਾ ਰਾਬਤਾ ਕਰਨ, ਤੇ ਮੇਰੇ ਆ ਵੀ ਇੱਕ ਵਾਰੀ ਹੌਸਲਾ ਦੇ ਦਿੰਦੇ ਨੇ, ਇੱਕ ਵਾਰੀ ਮੈਨੂੰ ਖੁਸ਼ੀ ਹੋ ਜਾਂਦੀ ਹੈ ਕਿ ਕੌਣ ਕਹਿੰਦਾ ਸਰਦਾਰ ਪਾਰਟੀ, ਵਾਹ। ਉਸ ਤੋਂ ਬਾਅਦ ਫਿਰ ਆ ਗਿਆ ਜੀ ਭਾਈ ਮੁਸਲਮਾਨ, ਉਹਦੇ ਬਾਵਜੂਦ ਕਈ ਗੱਲਾਂ ਹੁੰਦੀਆਂ, ਮੋਦੀ ਮੀਡੀਆ ਕਈ ਗੱਲਾਂ ਕਰਦੀਆਂ ਨੇ, ਕਈ ਮਸਲ ਸਿਲਸਿਲੇ ਬਣਾਉਂਦੇ ਨੇ, ਠੀਕ ਆ, ਕਰੀ ਜਾਣ, ਸਾਨੂੰ ਕੋਈ ਭਾਰ ਨਹੀਂ। ਪਰ ਮੁਸਲਮਾਨ ਨੇ, ਸਾਡੇ ਭਾਈ ਨੇ ਜਿੰਨੇ ਬਾਹਰ ਨੇ, ਕਮ ਸੋ ਕਮ ਕੋਈ ਮੇਰਾ ਭਾਈ ਮੁਸਲਮਾਨ ਹੈ, ਉਹਦੀ ਮਿਹਰਬਾਨੀ,
ਇੱਕ ਹੋਰ ਭਾਈ ਹੈ, ਅੱਛਾ ਮੁਸਲਮਾਨ ਵੀ ਮਦਦ ਕਰ ਰਹੇ ਨੇ ਤੁਹਾਡੀ? ਕਰਦੇ ਨੇ ਮੇਰੀ ਕਰਦੇ ਨੇ ਮੈਂ ਅੱਛਾ। ਮਿਹਰਬਾਨੀ ਉਹਨਾਂ ਦੀ, ਭਾਵੇਂ 20 ਕੀਤੀ ਹੈ 30 ਕੀਤੀ ਹੈ ਵਾਹ ਜੋ ਜੀ ਵੀ ਵਾਹ। ਕੀਤੀ ਹੈ, ਉਹਨਾਂ ਵੀ ਦਿਲ ਦੇ ਵਿੱਚ ਮੇਰੇ ਨਾਲ ਇੱਕ ਝੰਡਾ ਗੱਡ ਦਿੱਤਾ ਖੁਸ਼ੀ ਦਾ। ਵਾਹ ਜੀ ਵੀ ਵਾਹ। ਯਾਰ ਵੇਖ ਲਓ ਕੌਣ ਕਿਸੇ ਨਾਲ ਕਰਦਾ, ਕੋਈ ਬੰਦਾ ਨਹੀਂ ਕਰਦਾ। ਇਸ ਟਾਈਮ ਹਾਲਾਤ ਤੁਹਾਡੇ ਥੋੜੇ ਮਾੜੇ ਮੇਰੇ ਨੇ, ਹਾਲਾਤ ਥੋੜੇ ਜਿਹੇ ਮਾੜੇ ਨੇ, ਪਰ ਹਲੇ ਵੀ ਜਦੋਂ ਮੇਰੇ ਨਾਲ ਲੇਕਿਨ ਕਰਦਾ, ਸਪੋਰਟ ਕਰ ਰਹੇ ਨੇ ਤੁਹਾਨੂੰ। ਮੇਰੀ ਜਦੋਂ ਸਪੋਰਟ ਹੁੰਦੀ ਆ ਮੈਂ ਵੇਨਾ ਮੈਂ ਨਾ, ਵਾਹ ਜੀ ਵਾਹ, ਵੇਖ ਲਓ ਵਾਹ ਦਾ ਦੂਜਾ ਪਹਿਲਾ ਨੰਬਰ ਆ ਗਿਆ ਸਿੱਖੀ ਦਾ, ਉਹ ਦੂਸਰਾ ਨੰਬਰ ਆ ਗਿਆ ਮੁਸਲਮਾਨ ਭਾਈ। ਅੱਛਾ ਅੱਛਾ। ਉਹਨਾਂ ਦੀ ਵੀ ਮਿਹਰਬਾਨੀ ਭਾਈ। ਤੇ ਹਿੰਦੂਆਂ ਨੇ ਨਹੀਂ ਆਪਦਾ ਕੀਤਾ ਕਦੀ? ਹਜੇ ਤੱਕ ਮੇਰੇ ਨਾਲ ਹਿੰਦੂ ਕਮੈਂਟਰੀ ਨੇ ਅੱਜ ਤਾਈਂ ਮੇਰੇ ਨਾਲ ਪੈਸੇ ਦੀ ਗੱਲ ਜਾਂ ਗਰੀਬੀ ਹਾਲਾਤ ਦੀ ਗੱਲ ਕੋਈ ਅਫਸੋਸ ਕੀਤਾ ਹੋਵੇ ਤੇਰੇ ਨਾਲ ਮੁੰਡੇ ਮੈਂ ਦਾ? ਨਾ ਜੀ ਨਹੀਂ, ਹਜੇ ਤੱਕ ਮੇਰੇ ਕਾ ਹਿੰਦੂ ਤਬਕੇ ਤੋਂ ਕਿਸੇ ਦਾ ਨਹੀਂ ਆਇਆ। ਹਾਲਾਂਕਿ ਤੁਸੀਂ, ਤੁਹਾਡਾ ਮਜ਼ਹਬ ਜਿਹੜਾ ਹੈ ਹਾਂਜੀ ਉਹ ਹਾਂਜੀ, ਹਿੰਦੂ ਹੈ, ਬਿਲਕੁਲ ਤੁਹਾਨੂੰ ਹਾਲਾਂਕਿ ਸਪੋਰਟ ਉਹਨਾਂ ਨੂੰ ਕਰਨੀ ਚਾਹੀਦੀ ਕਰਨੀ ਸੀ। ਚਾਹੀਦੀ ਹੈ। ਜਿਹੜੇ ਮੋਨੇ ਸਰਦਾਰ ਵੀ ਨੇ ਉਹਨਾਂ ਨੇ ਮੇਰੇ ਨਾਲ ਆਪਣੇ ਦੁੱਖ ਪੀੜ ਵੀ ਵੰਡਿਆ, ਉਹਨਾਂ ਗੱਲਬਾਤ ਵੀ ਕੀਤੀ ਹੈ ਮੇਰੇ ਨਾਲ, ਤੇ ਉਹ ਕਰਦੇ ਨੇ ਭਾਈ। ਪੰਜਾਬ ਚੜ੍ਹਦੇ ਲਹਿੰਦੇ ਪੰਜਾਬ ਵਾਲੇ ਜਿਹੜੇ ਕੋਈ ਸਰਦਾਰ ਨੇ, ਉਹਨਾਂ ਦੀ ਮਿਹਰਬਾਨੀ ਮੇਰੇ ਨਾਲ ਜਿੰਨਾ ਵੀ ਹੈ, ਭਾਵੇਂ ਨਾ ਕੋਈ ਚੀਜ਼ ਭੇਜਣ, ਮੈਨੂੰ ਇੰਨਾ ਕੁ ਤਾਂ ਹੌਸਲਾ ਆਉਂਦੇ ਨੇ ਕਿ ਸਾਡੀ ਭੈਣ ਆ ਜਾਂ ਭਾਈ ਆ, ਅਸੀਂ ਉਹਨੂੰ ਕਹਿੰਦੇ ਆ ਯਾਰ ਤੇਰੀ ਸਪੋਰਟ ਕਰਨੇ ਆ, ਅਸੀਂ ਸਾਡੀ ਇਹ ਜਗ੍ਹਾ ਜੁਗਾ ਤੂੰ ਬਣਾਉਣਾ ਪਈ ਯਾਰ, ਜਾਂ ਜਿਸ ਤਰ੍ਹਾਂ ਵੀ ਅਸੀਂ ਤੇਰਾ ਕੋਈ ਨਾ ਕੋਈ ਕਰਨੇ ਆ। ਇੰਨਾ ਕੁ ਮੇਰੇ ਦਿਲ ਦੇ ਵਿੱਚ ਖੁਸ਼ੀ ਕਰ ਦਿੰਦੇ ਨੇ, ਭਾਵੇਂ ਕਰਨ ਤੇ ਭਾਵੇਂ ਨਾ ਕਰਨ। ਇੱਕ ਵਾਰੀ ਤੇ ਮੇਰੇ ਤੇ ਨਾ ਆਪਣਾਪਨ ਮਹਿਸੂਸ ਹੁੰਦਾ, ਆਪਣਾਪਨ ਮਹਿਸੂਸ ਹੁੰਦਾ, ਕੱਲਾ ਨਹੀਂ ਹੈ, ਮੈਂ ਕੱਲਾ ਨਹੀਂ, ਮੇਰੇ ਮਗਰ ਹੈ ਨੇ। ਵਾਹ ਜੀ। ਉਸ ਟਾਈਮ ਮੈਂ ਗੇਟ ਦਾ, ਲੈਟਰੀਨ ਦਾ, ਕੰਧ ਦਾ, ਮੈਂ ਕੋਠੇ ਛੱਤ, ਮੈਨੂੰ ਇਹ ਜ਼ੇਨ ਹੈ ਕਿ ਜਿਵੇਂ ਨਾ ਮੇਰੇ ਆਪਣੇ ਕੋ ਬਾਹਰ ਹੈ ਨੇ, ਜਦੋਂ ਨਾ ਆਪਣੇ ਜ਼ੇਨ ਇਧਰ ਕੀਤਾ ਮੇਰੀ ਹਰ ਚੀਜ਼ ਹੋ ਜਾਣੀ ਹੈ, ਇੰਨੀ ਕੁ ਮੈਨੂੰ ਪਤਾ ਹੈ। ਬਹਰਹਾਲ ਮੈਂ ਜਦੋਂ ਵੀ ਉਹਨਾਂ ਨਾਲ ਗੱਲਬਾਤ ਕਰਨਾ, ਮੈਂ ਨਾ ਵੀ ਅਰਦਾਸ ਕਰੋ ਤੇ ਗੁਰੂ ਮਹਾਰਾਜ ਅੱਗੇ ਮੇਰੀ ਬੇਨਤੀ ਕਰੋ ਕਿ ਮੈਂ ਛੱਤ ਪਾਣੀ ਆ, ਮੈਂ ਗੇਟ ਲਾਣਾ, ਮੈਂ ਲੈਟਰੀਨ ਬਣਾਣੀ ਆ, ਮੈਂ ਉਹ ਕਰਨਾ, ਮੈਂ ਗੇਟ ਲਾਣਾ। ਮੈਨੂੰ ਪਤਾ ਤੇ ਮੇਰੇ ਭੈਣ ਭਾਈ ਜਿੰਨੇ ਵੀ ਰਹਿੰਦੇ ਨੇ ਨਾ, ਮੈਨੂੰ ਪਤਾ ਵੀ ਉਹਨਾਂ ਕੋਲ ਹਰ ਚੀਜ਼ ਵਾਧੂ ਹੈ, ਤੇ ਮੇਰੇ ਕੋਲ ਚੀਜ਼ ਕੋਈ ਨਹੀਂ ਮੁੱਕਣੀ। ਮੇਰੇ ਕੋਲ ਪੈਸੇ ਨਾ ਵੀ ਨਾ ਹੋਣ ਤੇ ਮੇਰੇ ਤੇ ਹੌਸਲਾ ਤੇ ਮੇਰੇ ਇੰਨਾ ਕੁ ਜਜ਼ਬਾ ਨਾ, ਕਿ ਮੈਨੂੰ ਪਤਾ ਹੈ ਕਿ ਮੇਰੇ ਭੈਣ ਜਾਂ ਮੇਰਾ ਭਰਾ ਕੋਈ ਨਾ ਕੋਈ ਬੈਠਾ ਦਾ ਬਾਹਰ, ਮੈਨੂੰ ਪਤਾ ਵੀ ਕਰਨਗੇ। ਚਲੋ ਜੀ, ਇਹ ਸੁਣਦੇ ਹੋਣਗੇ ਤੁਹਾਡੀਆਂ ਜਿਹੜੇ ਤੁਹਾਡੇ ਨਾਲ ਗੱਲਾਂ ਕਰਦੇ ਨੇ, ਤੇ ਉਹਨਾਂ ਦੀ ਮਿਹਰਬਾਨੀ ਹੈ ਇਹਨਾਂ ਤੁਹਾਡੇ ਹੱਥ ਰੱਖਦੇ ਨੇ। ਮੈਂ ਨਾ ਜੀ ਨਾਮ ਹੀ ਨਾ ਭੇਜਣੋ, ਇੰਨੀ ਗੱਲ ਹੀ ਕਰ ਦਿੰਦੇ ਨੇ ਨਾ, ਤੇ ਨਾਲ ਖਲੋਤੇ ਪਰ ਅਸੀਂ ਤੇਰੇ ਨਾਲ ਆ ਯਾਰ, ਅਸੀਂ ਤੇਰੀ ਸਪੋਰਟ ਕਰਾਂਗੇ, ਤੇ ਮੈਂ ਕਾਇਮ ਹੋ ਜਾਣਾ। ਵਾਹ, ਮਿੱਟੀ ਵੀ ਬੜੀ ਵੱਡੀ ਗੱਲ ਹੁੰਦੀ ਹੈ, ਕਿਸੇ ਨੂੰ ਹੌਸਲਾ ਦੇਣਾ। ਅੱਜ ਕੱਲ ਜਵਾਨ ਹਾਲਾਤ ਜਿਹੜੀ ਦੁਨੀਆ ਕੁੱਕੜਾਂ ਦਾ ਖੁੱਡਾ ਬਣਾਉਣਾ ਔਖਾ ਹੈ ਵਾਕਈ। ਤੇ ਮੇਰੇ ਭੈਣ ਭਰਾ ਹੈ ਨੇ, ਬਣੇਗਾ ਆਸਤਾ ਆਸਤਾ, ਕੋਈ ਨਹੀਂ। ਮੈਂ ਗੁਰੂ ਅੱਗੇ, ਆਪਣੇ ਗੁਰੂ ਅੱਗੇ ਅਰਦਾਸ ਕਰਨਾ, ਜਾ ਕੇ ਮੈਂ ਸੁਬਾਹ ਜਾ ਕੇ ਝੁਕਣਾ ਬਾਬੇ ਨਾਲ। ਮੈਂ ਜੋ ਮੇਰਾ ਬੇਟਾ ਫੌਤ ਹੋ ਗਿਆ ਤੇ ਉਦੋਂ ਪਿੱਛੋਂ ਮੈਂ ਇਹੋ ਸੋਚਿਆ ਵੀ ਕੁਝ ਵੀ ਨਹੀਂ, ਐਵੇਂ ਕੀ ਬੰਦਾ ਭਜਦਾ ਨੱਸਦਾ ਦਿਹਾੜੀ ਲਾਇਆ ਉਹ ਕਰ ਹੋਇਆ ਕੰਮ। ਗੁਰੂ ਦਾ ਜਿਹੜਾ ਟਾਈਮ ਹੈ ਨਾ, ਸੁਬਾਹ ਦਾ ਟਾਈਮ, ਉਹ ਨਹੀਂ ਮੈਂ ਕਦੇ। ਕਿੰਨੇ ਵਜੇ ਜਾਂਦੇ ਹੋ ਤੁਸੀਂ ਗੁਰਦੁਆਰੇ? ਮੈਂ ਜੀ 3 ਵਜੇ ਉੱਠ ਪੈਣਾ। ਮੇਰੇ ਘਰ ਦੇ ਵੀ ਨੇ ਬੱਚੇ ਬੱਚੀਆਂ ਮੇਰੇ ਸੁੱਤੇ ਦੇ ਹੁੰਦੇ ਨੇ, ਮੈਂ ਜੰਦਰਾ ਜਿਸ ਤਰ੍ਹਾਂ ਵੀ ਕਰਨਾ। ਮੇਰਾ ਭਾਈ ਮੁਸਲਮਾਨ ਹੈ, ਲੱਖ ਲੱਖ ਵਾਰੀ ਜੀਏ, 3 ਮੰਜ਼ਲੀ ਜਾਂ 2 ਮੰਜ਼ਲੀ ਉਹਦੀ ਕੋਠੀ ਹੈ। ਮੇਰਾ ਕੋਈ ਭੈਣ ਭਰਾ ਨਨਕਾਣੇ ਤੇ ਜਿੰਨੀ ਵੀ ਹੈਲਪ ਕੀਤੀ ਹੈ, ਛੱਡ ਦਿਓ ਮੈਨੂੰ, ਨਹੀਂ ਠੀਕ ਹੈ। ਮੈਂ ਇਹਨਾਂ ਦੇ ਬਾਰੇ, ਆਪਣਿਆਂ ਦੇ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਹੀ ਨਹੀਂ, ਨਾ ਮੈਨੂੰ ਲੋੜ ਵੀ ਕੋਈ ਨਹੀਂ। ਮੇਰਾ ਭਾਈ ਹੈ ਅਸਲਮ, ਇਹਦੇ ਬਾਰੇ ਮੈਂ ਬਾਰ-ਬਾਰ ਕਰਾਂਗਾ। ਮੇਰਾ ਭਾਈ ਅਸਲਮ ਹੈ, ਮੁਸਲਮਾਨ, ਉਹਦੀ ਮਿਹਰਬਾਨੀ ਮੈਨੂੰ ਕਰ ਦਿੱਤਾ। ਅੱਛਾ, ਹਾਂਜੀ ਬਿਲਕੁਲ। ਵਾਹ ਜੀ ਵਾਹ। ਤੇ ਇਹ ਹੈ, ਪਰ ਮੇਰਾ ਜ਼ੇਨ ਅਗਰ ਰਹਿੰਦੀ ਦੁਨੀਆ ਤਾਂ ਮੇਰਾ ਭਾਈ ਜੀਏ ਤੇ ਮੇਰੀ ਯਾਦਗਿਰੀ ਉਹਦੇ ਦਿਲ ਦੇ ਵਿੱਚ ਰਹੇਗੀ ਜਿੰਨਾ ਤੱਕ ਮੈਂ ਜਿੰਦਾ ਰਹਾਂਗਾ। ਮੇਰਾ ਉਹਨੇ ਦਿਲ ਜਿੱਤ ਲਿਆ। ਇੱਕ ਹਿੰਦੂ ਤੋਂ ਸਿੱਖ ਬਣਿਆ ਬੰਦਾ ਜਿਹੜਾ ਮੁਸਲਮਾਨ ਦੀ ਕਿੰਨੀ ਤਾਰੀਫ ਕਰ ਰਿਹਾ ਕਿ ਉਹਨੇ ਇਹਨੂੰ ਰਹਿائش ਦਿੱਤੀ ਇੱਥੇ ਸ਼ਹਿਰ ਦੇ ਵਿੱਚ, ਕਿ ਬਈ ਤੂੰ ਇੱਥੇ ਆ ਕੇ ਰਹਿ, ਆਪਣਾ ਉਹ ਜਿਹੜਾ ਗਮ ਹੈ ਉਹ ਮਿਟਾ, ਜਿਹੜਾ ਤੈਨੂੰ ਪੁੱਤਰ ਦਾ ਗਮ ਲੱਗਾ ਮਿਟਾ। ਉਹਨੇ ਮੈਨੂੰ ਜਗ੍ਹਾ ਦਿੱਤੀ ਹੈ ਤੇ ਮੇਰੇ ਉਹ ਦਿਲ ਦੇ ਵਿੱਚ ਵਸਦਾ ਹੈ। ਜਦੋਂ ਵੀ ਉਹਦਾ ਮੈਂ ਚਿਹਰਾ ਵੇਖਣਾ, ਮੇਰਾ ਦਿਲ ਖੁਸ਼ ਹੋ ਜਾਂਦਾ। ਮੈਂ ਹਾਲ ਪੀਲਾ ਪੁੱਛਣਾ ਤੇ ਮੈਂ ਉਹਦੇ ਨਾਲ ਮਿਲਣਾ। ਮੈਂ ਨਾ ਯਾਰ ਛੱਡ ਆਪਣਿਆਂ ਨੂੰ, ਭੈਣਾਂ ਭਰਾ ਨੂੰ ਪਰਾਂ ਛੱਡ, ਦੂਰ ਕਰ, ਇਹ ਆਪਣੇ ਜਿਹੜੇ ਟਾਈਮ ਦੇ ਟਾਈਮ ਮੈਨੂੰ ਦਿੱਤਾ। ਉਹਨੇ ਕਿਹਾ ਜਦੋਂ ਤੇਰੀ ਜਗ੍ਹਾ ਬਣ ਜਾਏਗੀ, ਤੇਰਾ ਘਰ ਬਣ ਜਾਏਗਾ, ਟਿਕਾਣਾ ਬਣ ਜਾਏਗਾ, ਫਿਰ ਤੂੰ ਸਹਿਜੇ ਸਹਿਜੇ ਆਪਣਾ ਕੰਮ ਕਰ ਲੈ। ਬੜੀ ਗੱਲ ਹੈ ਜੀ ਭਾਈ, ਮਿਹਰਬਾਨੀ। ਅੱਜ ਕੱਲ ਤੇ ਲੋਕ ਕਿਰਾਇਆ 'ਚ ਦਿੰਦੇ ਨੇ ਸ਼ਹਿਰਾਂ ਦੇ ਵਿੱਚ। ਭਾਈ ਆਪਣੇ ਭੈਣਾਂ ਭਰਾ ਨਹੀਂ ਦਿੰਦੇ, ਜਿਨ੍ਹਾਂ ਦੇ ਕੋਲ ਜਗ੍ਹਾ ਉਹਨਾਂ ਨੂੰ ਦਿੰਦੇ। ਉਹ ਭਾਵੇਂ ਕੋਠੀਆਂ ਪਾਈ ਫਿਰ ਨਾ, ਕੀ ਕਰਨੀ ਸਾਨੂੰ ਕੋਠੀ ਹੈ, ਭਾ ਅਸਲਮ ਦੀ ਕੋਠੀ ਹੈ, ਸਾਨੂੰ ਦੇਦੀ ਹੈ। ਸਾਡਾ ਭਰਾ ਮੁਸਲਮਾਨ ਹੈ ਜਿਹੜਾ ਭਾਈ ਅਸਲਮ, ਇਹਦੀ ਕੋਠੀ ਸਾਨੂੰ ਦੇਦੀ, ਇਹ ਦੂਰੋਂ ਹੀ ਸਾਨੂੰ ਦਿੱਤੇਗੀ। ਅਸੀਂ ਛੜਕੇ ਵੀ ਜਾਵਾਂਗੇ ਨਾ ਤੇ ਸਾਨੂੰ ਸ਼ੀਸ਼ਾ ਨਜ਼ਰ ਆਉਂਦਾ ਵਾ ਭਾ ਅਸਲਮ ਦਾ। ਬੜੀ ਗੱਲ, ਇਹਨੇ ਮੇਰੇ ਤੇ ਨੇਕੀ ਕੀਤੀ ਹੈ। ਮੈਨੂੰ ਅੱਧੀ ਰਾਤ ਵੀ ਉਹਨੇ ਕਹਿੰਦਾ ਰਫਾਨ, ਮੈਂ ਸੁਣਾ ਸੁਣਾ ਦੀ ਗੱਲ ਸੁਣੀ ਵੀ ਕੀ ਆਂਦਾ ਭਾਈ ਅਸਲਮ। ਵਾਹ ਜੀ ਵਾਹ। ਦੂਜਿਆਂ ਦੀ ਭਾਵੇਂ ਮੈਂ ਕਰਨਾ ਚਾਹੁੰਦੀ ਕੱਢ ਛੱਡਾਂ, ਜਿਹੜਾ ਨਾਲ ਸਾਹਸ ਕਰਦਾ ਜਿਹਨੇ ਸਾਹਸ ਕੀਤਾ ਮੇਰਾ ਔਖੇ ਟਾਈਮ, ਜਿਹਨੇ ਮੇਰਾ ਟਾਈਮ ਟਪਾਇਆ ਨਾ। ਮੇਰੇ ਭੈਣ ਭਰਾ
ਉਹ ਵੀ ਸਨ ਜਿਹੜੇ ਕਹਿੰਦੇ ਸਨ ਯਾਰ ਤੂੰ ਕਿਰਾਏ ਤੇ ਰਹਿ, ਅਸੀਂ ਕੋਈ ਨਾ ਕੋਈ ਹਲਫ ਤੇਰੀ ਕਰਾਂਗੇ, ਅੱਛਾ। ਅਸੀਂ ਭੇਜਾਂਗੇ। ਹੂੰ ਬਹਰਹਾਲ ਨਹੀਂ ਯਾਰ, ਜਿਹੜਾ ਭਾਈ ਇਹ ਹੈ ਨਾ, ਹੂੰ। ਇਹਦੀ ਮਿਹਰਬਾਨੀ, ਮੇਰੇ ਔਖੇ ਟਾਈਮ ਨਾਲ ਬੜਾ ਕੰਮ ਆਇਆ। ਵਾਹ ਜੀ ਔਖੇ ਵਾਹ। ਟਾਈਮ ਦੇ ਟਾਈਮ ਵੀਰੇ ਚੀਜ਼ ਨਹੀਂ ਨਾ ਲੱਭਦੀ, ਹੂੰ ਤੇ ਉਹ ਫਿਰ ਬੜੀ ਔਖੀ ਗੱਲ ਹੋ ਜਾਂਦੀ। ਤੇ ਹੂੰ, ਜਿਹੜਾ ਆਂਦਾ ਖੋਲ ਜੰਦਰਾ ਯਾਰ, ਉਹ ਘਰ ਬਹਿ ਇੱਥੇ, ਅੱਛਾ ਅੱਛਾ ਅੱਛਾ। ਪਾਣੀ ਵੀ ਉਹਨੇ ਦਿੱਤਾ ਦਾ ਮੈਨੂੰ, ਬੱਤੀ ਉਹਨੇ ਮੈਨੂੰ ਦਿੱਤੀ ਦੀ ਬੜੀ ਗੱਲ ਹੈ ਹੋਰ ਕਿ ਕੀ ਪੂਰਾ ਕਰੇ? ਰਹਿਸ਼ ਤੁਹਾਨੂੰ ਦੇ ਦਿੱਤੀ ਉਹਨੇ ਪੂਰੀ ਫ੍ਰੀ ਦੇ ਵਿੱਚ। ਫ੍ਰੀ ਦੇ ਵਿੱਚ। ਬੜਾ ਵਧੀਆ ਗੱਲ ਹੈ, ਵੇਖੋ ਹਾਂ ਇੱਕ ਭਾਈ, ਮੁਸਲਮਾਨ ਨੇ ਉਹਦੀ ਦਿੱਤੀ। ਮਿਹਰਬਾਨੀ ਹੈ ਜੀ, ਉਹ ਰਹਿੰਦੀ ਦੁਨੀਆ ਦਾ ਹੀ ਰਹੇ, ਮੈਨੂੰ ਯਾਦ ਰਹੇਗਾ। ਹਾਂ ਦੁਆਵਾਂ ਉਹ ਨਿਕਲਦੀਆਂ ਆਂਦੇ ਨੇ ਤੁਹਾਡੇ ਜਿਹੜਾ ਕੋਲੋਂ। ਜਾਣੇ ਆਪ ਕੋ ਤੇ ਜਾਣੀਏ ਮਾਈ ਬਾਪ ਕੋ। ਹੂੰ ਵਾਹ ਜੀ ਵਾਹ। ਹਾਂ ਅੱਛਾ ਮੈਨੂੰ ਇਹ ਦੱਸੋ, ਹਾਂਜੀ ਤੁਸੀਂ ਪਾਕਿਸਤਾਨ ਦੇ ਜਿਹੜੇ ਨਿਊਜ਼ ਦੇ ਉੱਤੇ ਵੀ ਵੇਖਦੇ ਰਹਿੰਦੇ ਹੋਣੇ ਆ। ਹਾਂਜੀ ਚੰਦ ਦਿਨ ਪਹਿਲੇ ਜਦੋਂ ਗੁਰਪੁਰਬ ਆਇਆ ਸੀ, ਹਾਂਜੀ ਇੱਕ ਲੜਕੀ ਆਈ ਸੀ ਸਰਬਜੀਤ ਕੌਰ ਹਾਂਜੀ। ਇੰਡੀਆ 'ਚ, ਉਹ ਖਬਰ ਸੁਣੀ ਸੀ? ਮੈਂ ਬੜੀ ਖਬਰ ਸੁਣੀ ਹੈ ਜੀ, ਬਹਰਹਾਲ ਇਹ ਹੈ ਕਿ ਸਾਨੂੰ ਮੋਦੀ ਮੀਡੀਆ ਜੋ ਸਾਰੀਆਂ ਗੱਲਾਂ ਬਾਤਾਂ ਲੋਕ ਕਰਦੇ ਨੇ। ਹੂੰ ਮੇਰਾ ਭਾਈ ਉਹਦੀ ਆਪਣੀ ਬੀਬੀ ਦੀ ਮਰਜ਼ੀ ਸੀ, ਕੋਈ ਗੁੱਟੂ ਨਾ ਫੜ ਸਕਦਾ। ਮੇਰੀ ਪੰਜਾਬ ਪੁਲਿਸ, ਮੇਰੀ ਇਹ ਦੂਜੀ ਪੁਲਿਸ ਫੋਰਸ, ਹੂੰ ਮੇਰੀ ਇਹ ਸਾਰੀ ਪੁਲਿਸ ਇੰਜ ਕਰਕੇ ਮੱਖੀ ਨਹੀਂ ਖੰਗਣ ਦੀ ਜਿੱਦੀ ਸੰਗਤ ਆਈ ਦੀ ਹੁੰਦੀ ਹੈ। ਹੂੰ ਕਿਸੇ ਦੀ ਪਾਵਰ ਨਹੀਂ ਕੋਈ ਇੰਜ ਦੀ ਇੰਜ ਵੀ ਕਰਕੇ ਲੰਘ ਜੇ। ਸਾਡੀ ਫੋਰਸ ਇੰਨੀ ਕੁ ਤੇਜ਼ ਹੈ ਕਿ ਉਹ ਸਾਡੀ ਫੋਰਸ ਇੰਜ ਕਰਕੇ ਖੰਗਣ ਨਹੀਂ ਕਿਸੇ ਨੂੰ ਦਿੰਦੀ। ਉਹ ਬੀਬੀ ਦਾ ਪਹਿਲੂ ਦਾ ਕੰਮ ਚੱਲਦਾ ਪਿਆ ਸੀ, ਉਹ ਬੀਬੀ ਨੇ ਮਾੜਾ ਕੀਤਾ, ਉਹਨੇ ਆਪ ਖੁਦ ਕੀਤਾ। ਮੇਰੇ ਪਾਕਿਸਤਾਨ ਦੇ ਕਿਸੇ ਬੰਦੇ ਦੀ ਪਾਵਰ ਨਹੀਂ ਇਹ ਕੰਮ ਕਰਨ ਦੀ, ਤੇ ਨਾ ਕੋਈ ਕਰਦਾ ਹੀ ਹੈ। ਉਹ ਤੇ ਸਾਡੇ ਉਹ ਜਿਹੜੀ ਸੰਗਤ ਆਂਦੀ ਹੈ ਉਹਨਾਂ ਵਾਸਤੇ ਨੁਕਸਾਨ ਕਰ ਗਈ ਹੈ, ਹੋਰ ਕਿਹੜੀ ਗੱਲਬਾਤ। ਉਹਨਾਂ ਵਾਸਤੇ ਪਾਬੰਦੀਆਂ ਲਾ ਗਈ। ਦਬਈਰਾ ਆ ਜਾਂਦੀ, ਜਿੱਧਰ ਆ ਜਾਂਦੀ ਸੰਗਤ ਦੇ ਵਿੱਚ ਭੈਣ ਜੀ, ਕੰਮ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਸਾਡੀ ਸੰਗਤ ਅੱਗੇ ਜਿਹੜੀ ਹੈ ਕਿ ਕਈ ਰੁਕਾਵਟ ਕਰਦੇ ਨੇ ਕਿ ਨਾ ਜਾਣ, ਤੇ ਉਹ ਹੋਰ ਥੋੜੀ ਜਿਹੀ ਰੁਕਾਵਟ ਪੈ ਗਈ ਆ। ਹੁਣ ਮੈਨੂੰ ਦੱਸੋ, ਇੱਕ ਬੀਬੀ ਦਾ ਵੀਜ਼ਾ ਬਣਦਾ ਪਿਆ, ਉਹਦਾ ਬੰਦਾ ਕਿਸ ਤਰ੍ਹਾਂ ਘਲਾਏਗਾ? ਸਰਬਜੀਤ ਜਿਹੜੀ ਆਈ ਹੈ ਉਹ ਰਹਿ ਗਈ ਹੈ, ਤੇ ਇਹ ਪਤਾ ਨਹੀਂ ਕੀ ਕਰ ਜੇ। ਬਿਲਕੁਲ ਸਹੀ ਅੱਛੀ ਬੀਬੀ ਗੁਰੂ ਘਰ ਆਏਗੀ ਨਾ ਜੀ, ਇੰਜ ਦੀ ਇੰਜ ਨਜ਼ਰ ਨਾ ਕਰੇਗੀ, ਉਹ ਤੇ ਮੇਰੇ ਬਾਬੇ ਦੇ ਆਣ ਕੇ ਝੁਕੇਗੀ। ਤੇ ਤੂੰ ਪਿਛਲਿਆਂ ਨੂੰ ਵੀ ਪਰੇਸ਼ਾਨ ਕਰ ਦਿੱਤਾ, ਮੈਨੂੰ ਵੀ ਪਰੇਸ਼ਾਨ ਕਰ ਦਿੱਤਾ, ਭਾਈ ਨੂੰ ਪਰੇਸ਼ਾਨ ਕਰ ਦਿੱਤਾ। ਜਿਹਨੇ ਸੁਣਿਆ ਜੀ ਉਹ ਪਰੇਸ਼ਾਨ, ਅਸੀਂ ਪਰੇਸ਼ਾਨ, ਸਾਨੂੰ ਨਾ ਉਹਨਾਂ ਨਾਲ ਆ ਕੋਈ, ਨਾ ਸਾਨੂੰ ਇਹਨਾਂ ਨਾਲ, ਅਸੀਂ ਕਿਸੇ ਦੇ ਬਾਰੇ ਨਹੀਂ ਕਰ ਸਕਦੇ। ਇਹ ਗੱਲ ਅਸੀਂ ਕਰ ਸਕਦੇ ਹਾਂ, ਪਰ ਨਹੀਂ ਸਾਡੇ ਗੁਰੂ ਘਰ ਯਾਤਰਾ ਵਾਸਤੇ ਮੇਰੀ ਭੈਣ ਮੇਰਾ ਭਾਈ ਜਿਹੜਾ ਵੀ ਆਂਦਾ ਨਾ, ਕੋਈ ਗਲਤ ਕੰਮ ਪਾਕਿਸਤਾਨ 'ਚ ਆਣ ਕੇ ਨਾ ਕਰੋ ਕਿ ਜਿਹੜਾ ਸਾਡੇ ਵਾਸਤੇ ਮਸਲਾ ਬਣ ਜੇ, ਮੇਰੇ ਭੈਣਾਂ ਭਰਾਵਾਂ ਵਾਸਤੇ ਕੋਈ ਮਸਲਾ ਬਣ ਜੇ। ਜਿਹੜੇ ਸੰਗਤ ਆਂਦੀ ਆ ਉਹ ਤੇ ਆਪਣੇ ਗੁਰੂ ਦੇ ਆਣ ਕੇ ਝੁਕਦੀ ਆ, ਤੇ ਜਿਹੜਾ ਗੁਰੂ ਦੇ ਝੁਕ ਜਾਂਦਾ ਨਾ ਜੀ, ਉਹਨੂੰ ਹਰ ਚੀਜ਼ ਲੱਭ ਜਾਂਦੀ ਹੈ। ਇਹ ਮੈਂ ਤੁਹਾਨੂੰ ਦੱਸਾਂ ਵੀ ਗੁਰਦੁਆਰੇ ਦੇ ਗੇਟ ਅੱਗੇ ਤੁਸੀਂ ਮੰਗੋਗੇ ਨਾ ਵੀ ਇਹ ਚੀਜ਼ ਬਾਬਾ ਚਾਹੀਦੀ ਹੈ, ਉਹ ਚੀਜ਼ ਮਿਲੇਗੀ। ਵਾਹ, ਇਹ ਗੱਲ ਨਾ ਤੁਸੀਂ ਸੋਚੋ। ਸਾਡਾ ਬਜ਼ੁਰਗ ਸੀ, ਉਹਨੇ ਮੱਥਾ ਟੇਕਣ ਜਾਣਾ ਮੇਰੇ ਸਹੁਰੇ ਨੇ, ਤੇ ਉਹਦੇ ਕੋਲ ਨਵਾਂ ਸਾਈਕਲ ਸੀ, ਤੇ ਸਾਈਕਲ ਦਾ ਬੜਾ ਕਦਰ ਹੁੰਦਾ ਸੀ, ਮੋਟਰਸਾਈਕਲ ਕੋਈ ਹੁੰਦਾ ਸੀ। ਤੇ ਉਹਨੇ ਇਸ ਤਰ੍ਹਾਂ ਕਰਕੇ ਵੱਡੇ ਗੇਟ ਦੇ ਅੱਗੇ ਲਾਇਆ, ਉਹ ਬੰਦੇ ਨੇ ਲੱਤ ਮਾਰੀ ਸਾਈਕਲ ਨੂੰ, ਤੇ ਉਹ ਜਾਂਦਾ ਰਿਹਾ ਲੈ ਕੇ, ਇੱਧਰ ਦੇਖ ਤੁਰ ਕੇ ਆਉਣ ਡਿਆ ਪਿਆ। ਤੇ ਮੇਰੇ ਬਾਬੇ ਗੁਰੂ ਨਾਨਕ ਸਾਹਿਬ ਦਾ ਇੰਨਾ ਅਸਰ ਸੀ ਨਾ, ਅਸਾਂ ਨੂੰ ਕਿਹਾ ਸੀ ਬਜ਼ੁਰਗਾ ਆਪਣੇ ਆਪ ਸਾਈਕਲ ਆ ਜਾਏਗਾ, ਤੂੰ ਮੱਥਾ ਟੇਕ ਤੇ ਸੁਬਾਹ ਆ ਜਾਇਆ ਕਰ। ਤੇ ਉਹ ਨਵਾਂ ਸਾਈਕਲ ਲੈ ਕੇ ਗਿਆ, ਤੇ ਜਿਹੜਾ ਲੈ ਕੇ ਗਿਆ ਸੀ ਉਹਦੀਆਂ ਨੀਂਦਰਾਂ ਉੱਡ ਗਈ ਦੀਆਂ। ਵਾਹ, ਉਹ ਸੌ ਨਹੀਂ ਸੀ ਬੰਦਾ ਸਕਦਾ। ਤੇ ਮੇਰੇ ਬਾਬੇ ਨਾਨਕ 'ਚ ਇੰਨਾ ਕੁ ਅਸਰ ਹੈ ਨਾ, ਸਾਡੇ ਗੁਰੂ ਸਾਹਿਬ 'ਚ ਇੰਨਾ ਕੁ ਅਸਰ ਹੈ, ਸਾਈਕਲ ਬਜ਼ੁਰਗ ਨੂੰ ਆਪ ਆੜ ਕੇ ਇੱਥੇ ਗੇਟ ਦੇ ਅੱਗੇ, ਸ਼ਮਸ਼ਾਨ ਘਾਟ ਗੇਟ ਦੇ ਅੱਗੇ ਦੇ ਕੇ, ਬਾਬਾ ਜੀ ਸਾਈਕਲ, ਉਹਨਾਂ ਆਖਿਆ ਲੈ ਜਾ, ਮੈਂ ਆਪੇ ਹੋਰ ਲੈ ਲਾਂਗਾ। ਉਹਨਾਂ ਆਖਿਆ ਨਾ ਮੈਂ ਨਹੀਂ ਲੈਣਾ, ਤੂੰ ਤਾਂ ਗੁਰੂ ਘਰ ਜਾਂਦਾ ਨਾ ਪਰ ਸਾਈਕਲ। ਉਹਨਾਂ ਆਖਿਆ ਨਹੀਂ, ਉਹਨੇ ਆਖਿਆ ਮੈਂ ਤੇ ਡਰਦਾ ਆਇਆ ਕਿ ਬਾਬਾ ਮੈਨੂੰ ਸੋਟੇ ਨਾ ਮਾਰੇ, ਮੈਂ ਤੇ ਇਹਦੀ ਚੋਰੀ ਕੀਤੀ ਆ। ਉਹਨਾਂ ਆਖਿਆ ਨਾ ਤੂੰ ਸਾਈਕਲ ਲੈ ਜਾ, ਮੇਰੇ ਸਾਹਮਣੇ ਲੈ ਜਾ, ਮੈਨੂੰ ਬਾਬਾ ਗੁਰੂ ਨਾਨਕ ਹੋਰ ਦੇਗਾ। ਉਹਨੇ ਕਿਹਾ ਬਾਬਾ ਜੀ ਮੈਂ ਸਾਈਕਲ ਨਹੀਂ ਲੈਣਾ, ਸਾਈਕਲ ਤੁਸੀਂ ਖੜੋ, ਤੁਸੀਂ ਤੇ ਗੁਰੂ ਘਰ ਜਾਂਦੇ ਹੋ, ਆਪਣੇ ਉੱਥੇ ਪੂਜਾ ਪਾਠ ਕਰਦੇ ਹੋ, ਜਾਂ ਜੋ ਵੀ ਆਪਣੀ ਸੁਣਦੇ ਹੋ ਗੁਰੂ ਦੀ ਬਾਣੀ, ਉਹਦੀ ਮੇਰੇ, ਉਹਨੇ ਕਿਹਾ ਮੇਰੀਆਂ ਨੀਂਦਰਾਂ ਉੱਡ ਗਈਆਂ ਨੇ, ਸਾਈਕਲ ਮੈਂ ਗੁਰੂ ਘਰੋਂ ਲੈ ਗਿਆ, ਕਿ ਮੇਰੀਆਂ ਨੀਂਦਰਾਂ ਉੱਡ ਗਈਆਂ ਨੇ। ਉਹ ਸਾਈਕਲ ਇੱਥੇ ਦੇ ਕੇ ਗਿਆ ਸੀ। ਤੇ ਉਹ ਸਾਡੇ ਬਜ਼ੁਰਗ 3 ਵਜੇ ਜਾਂਦੇ ਨੇ, ਮੱਥਾ ਟੇਕਦੇ ਨੇ, ਮੇਰੇ ਯਾਨੀ ਕਿ ਘਰ ਵਾਲਿਆਂ ਦਾ ਅੱਬੂ, ਉਹ ਹਜੇ ਵੀ ਜਾਂਦੇ ਨੇ ਬਜ਼ੁਰਗ, ਪੈਦਲ ਤੁਰ ਕੇ ਜਾਂਦੇ ਨੇ। ਕੋਈ ਉਹਨਾਂ ਦੀਆਂ ਲੱਤਾਂ ਦਾ ਮਸਲਾ ਬਣਿਆ ਦਾ, ਉਹ ਵੀ ਡਾਕਟਰ ਕੋਲ ਦਵਾਈ ਸ਼ਵਾਈ ਲੈਂਦੇ ਪਏ ਨੇ, ਮੋਟਰਸਾਈਕਲ ਤੇ ਵੀ ਜਾਂਦੇ ਹਨ। ਉਹ ਡਾਕਟਰ ਕਹਿੰਦਾ ਤੁਰ ਕੇ ਜਾਓ, ਤੇ ਤੁਰ ਕੇ ਉਹ ਜਾਂਦੇ ਨੇ। ਤੇ ਇਸ ਕਰਕੇ ਮੈਂ ਗੱਲ ਆਣਾ ਪਿਆ ਵੀ ਮੇਰੇ ਬਾਬੇ ਨਾਲ ਜਿਹੜਾ ਟੇਕ ਲਾਂਦਾ ਨਾ, ਉਹਦੀ ਬਾਂਹ ਮੇਰਾ ਗੁਰੂ ਨਾਨਕ ਸਾਹਿਬ ਫੜਦਾ। ਆ ਜਿਹੜਾ ਧੋਖਾ ਦਿੰਦਾ, ਉਹ ਗਰੀਬਾਂ ਦਾ ਹਾਮੀ ਗੀਰ ਆ, ਉਹ ਗਰੀਬਾਂ ਨੂੰ ਦਿੰਦਾ। ਉਹ ਜਿਹੜੇ ਸੌਖੇ ਬਾਹਮਣ ਉਰਾ ਪਰਾ ਲਾ ਲਓ, ਜਿਹੜੇ ਵੱਡੇ ਬੰਦੇ ਸਨ ਨਾ, ਉਹਨਾਂ ਦਾ ਨਾਸ਼ਤਾ ਨਹੀਂ ਸੀ ਕਰਦਾ,
ਉਹ ਜਿਹੜਾ ਗਰੀਬ ਲੁਹਾਰ ਸੀ ਜਾਂ ਕੋਈ ਤਰਖਾਨ ਸੀ ਉਹਨਾਂ ਦੇ ਘਰ ਜਾ ਕੇ ਲੁਕਬਾ ਚੱਕਦੇ ਹਨ ਵਾਹ ਤੇ ਉਹਨਾਂ ਨੂੰ ਸਕੂਨ ਆਉਂਦਾ ਸੀ। ਵਾਹ ਅੱਜ ਜੀ ਤੇ ਬੰਦਾ ਮਾੜੇ ਕੋ ਬਹਿੰਦਾ ਨੇ ਤਾਂ ਗਾਂ ਜਾਣ ਕੇ ਤੇ ਪੈਸੇ ਮੰਗਦਾ ਯਾਰ ਰਹਿਣ ਦੇ ਕਾਲ ਵੀ ਨਾ ਕਰ ਹਾਂ ਕਿਹਨੂੰ ਮਿਲਣਾ ਈ? ਉਹਨੂੰ ਬਹੁਤ ਨਹੀਂ ਰਹਿਣ ਦੇ ਆ ਜਾ ਚੱਲੀਏ ਕਿਤੇ ਪੈਸੇ ਨਾ ਮੰਗ ਲੈ 100-200 ਰੁਪਈਆ ਹੀ। ਅੱਛਾ ਤੇ ਅੱਛਾ ਉਹ ਮੇਰਾ ਬਾਬਾ ਨਾਨਕ ਤੇ ਵੜਦਾ ਹੀ ਉਸ ਘਰ ਸੀ ਜਿੱਥੇ ਗਰੀਬੀ ਸੀ, ਵਾਹ ਜੀ ਵਾਹ ਉਹ ਤੇ ਬੜੀਆਂ ਵੜਿਆ ਹੀ ਉਧਰ। ਬੜੀਆਂ ਸੋਹਣੀਆਂ ਗੱਲਾਂ ਕਰ ਰਹੇ ਤੁਸੀਂ ਉਹ ਬਾਬਾ ਨਾਨਕ ਕਹਿੰਦਾ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਹੂੰ ਮੈਂ ਤੁਹਾਨੂੰ ਕਹਿਣਾ ਤੁਸੀਂ ਭਾਈ ਮੁਸਲਮਾਨ ਜੀ ਸਾਡੇ ਭਾਈ ਜੀ, ਹੂੰ ਮੈਂ ਕਹਿੰਦਾ ਨਾ ਤੂੰ ਬੁਰਾ ਨਹੀਂ, ਮੇਰੇ ਦਿਲ ਦੇ ਵਿੱਚ ਆਪਣਾ ਮੈਂ ਬੁਰਾ, ਹੂੰ ਇਹ ਗੱਲ ਕੋਈ ਨਹੀਂ ਵੀ ਕੋਈ ਬੁਰਾ ਨਹੀਂ ਹੁੰਦਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵਾਹ ਜੀ ਵਾਹ। ਬੁਰਾ ਕੋਈ ਨਹੀਂ। ਅੱਛਾ ਹੁਣ ਜਿਹੜੇ ਤੁਹਾਡੇ ਨਾਨਕੇ ਨੇ ਹਾਂਜੀ ਉਹਨਾਂ ਨਾਲ ਮੇਲ ਮਿਲਾਪ ਹੈਗਾ? ਵੇਖੋ ਜੀ ਵੱਡਾ ਮਾਮੂ ਜਿਹੜਾ ਇਹ ਕੋਈ ਮਸਲਾ ਜਗ੍ਹਾ ਦਾ ਮੇਰਾ ਬਣ ਗਿਆ ਸੀ, ਉਹਦਾ ਕੋਈ ਹੂੰ। ਬੁਰਜੀ ਮੱਲੀਆਂ ਜਗ੍ਹਾ ਸੀ, ਮੈਨੂੰ ਨਾ ਐਡੀ ਲੈਣ ਦੀ ਜਗ੍ਹਾ ਕੋਈ ਨਹੀਂ, ਉਹ ਹੂੰ। ਮੇਰੀ ਦੀ ਸੀ ਜਗ੍ਹਾ, ਹੂੰ 3.5 ਮਰਲੇ ਡਬਲ ਸਟੋਰੀ ਬਣੀ ਦੀ ਸੀ। ਉਹਨਾਂ ਦੇ ਦਿਲ 'ਚ ਭੁੱਖਾ ਪੈ ਗਿਆ ਸੀ, ਪਹਿਲੂ ਕਹਿੰਦੇ ਨੇ ਹਿੱਸਾ ਦਿਆਂਗੇ, ਇੰਜ ਕਰਾਂਗੇ ਉਂਝ ਕਰਾਂਗੇ। ਮੈਂ ਕੋਈ ਗੱਲ ਨਹੀਂ ਮਾਮਾ, ਹੂੰ ਠੀਕ ਆ। ਮੈਨੂੰ ਇਹ ਸੀ ਵੀ ਮੇਰੀ ਮਾਂ ਦੇ ਭਰਾ ਨੇ ਮੈਨੂੰ ਮਿਲਦੇ ਗਿਲਦੇ ਰਹਿਣ, ਮੈਂ ਮਾਂ ਵਾਲੀ ਜਗ੍ਹਾ ਜਾਵਾਂ, ਵੇਖਾਂ, ਰਵਾਂ, ਬਵਾਂ, ਅਗਾਂ ਨਿਕਲ ਜਾਵਾਂ, ਆ ਜਾ। ਅੱਛਾ ਮੈਨੂੰ ਕਿਹੜਾ ਐਡਾ ਕੋਈ ਹੈ ਸੀ। ਹੂੰ। ਉਹਨਾਂ ਜਿਸ ਤਰ੍ਹਾਂ ਕਿਹਾ ਮੈਂ ਹਾਮੀਗਿਰ ਬਣਿਆ, ਪਤਾ ਨਹੀਂ ਉਹਨਾਂ ਨੂੰ ਲੋਕਾਂ ਨੇ ਚੁੱਕ ਚੁਕਾ ਕੇ ਆਹ ਦਿੱਤਾ ਜਾਂ ਪਤਾ ਨਹੀਂ ਕੀ ਕਰਦਾ, ਤੁਹਾਡੇ ਕੋਲ ਮਕਾਨ ਖੋਲੇਗਾ, ਉਹਦਾ ਬੱਚਾ, ਇਹਦੀ ਜਗ੍ਹਾ। ਉਹਨਾਂ ਦੇ ਦਿਲ 'ਚ ਵਕਾ ਪੈ ਗਿਆ। ਮੈਂ ਇੱਕ ਦਿਨ ਗਿਆ, ਉਹਨਾਂ ਮੈਨੂੰ ਨਹੀਂ ਵੜਨ ਦਿੱਤਾ, ਛੋਟੂ ਮਾਮਾ ਸੀ, ਉਹਨੂੰ ਜਾਣ ਤੋਂ ਮੇਰੇ ਦਿਲ 'ਚ ਗੁੱਸਾ ਜਿਹਾ ਆਇਆ। ਅੱਛਾ ਮੈਂ ਬੜਾ ਗੁੱਸੇ ਦਾ ਭਰਿਆ ਤੇ ਮੈਂ ਉਹਨਾਂ ਨੂੰ ਸਾਰੇ ਟੱਬਰ ਨੂੰ ਛੱਡ ਦਿੱਤਾ। ਮੈਂ ਕਿਹਾ ਇਹਨਾਂ ਸੋਚਿਆ ਗਰੀਬ ਆਦਮੀ ਆ, ਕੋਈ ਇਹਨੂੰ ਨਾ ਕੋਈ 30-40 ਲੱਖ ਰੁਪਇਆ ਦੇਣਾ ਪੈ ਜੇ ਹੂੰ ਤੇ ਇਹਦਾ ਮਾਂ ਦਾ ਹਿੱਸਾ ਨਾ ਬਣ ਜੇ। ਉਹਨਾਂ ਮੈਨੂੰ ਨਾ ਘਰ ਦਾ ਬੂਹਾ ਨਹੀਂ ਉਹਨਾਂ ਖੋਲਿਆ, ਮੈਂ ਗੁੱਸੇ ਨਾਲ ਆ ਗਿਆ। ਹੂੰ ਮੈਂ ਠੀਕ ਹੈ। ਮੇਰਾ ਮਾਮਾ ਛੋਟਾ ਸੀ, ਉਹਨੂੰ ਮੈਂ ਮਿਲਦਾ ਮੁਲਦਾ ਰਿਹਾ, ਉਹਨੂੰ ਪਿਆਰ ਦਰਾਸਾ ਦਿੱਤਾ, ਜਿਵੇਂ ਹੌਸਲਾ ਦਿੱਤਾ, ਕੁਝ ਵੀ ਕੀਤਾ, ਉਹ ਮੇਰੇ ਨਾਲ ਖਲੋਤਾ ਰਿਹਾ। ਹੁਣ ਵੀ ਮੈਂ ਫੋਨ ਕਰਾਂ ਫੱਟ ਚੁੱਕ ਲੈਣਾ, ਅੱਛਾ ਘਰ ਹੋਏ ਜੇ। ਹੂੰ ਉਹ ਮੈਂ ਦਿਲ ਸੀ, ਉਹ ਵੀ ਗਰੀਬ ਸੀ ਵਿਚਾਰਾ, ਅੱਛਾ ਅੱਛਾ ਉਹ ਗਰੀਬ ਸੀ ਉਹ ਵੀ। ਤੇ ਮੈਂ ਉਹਦੇ ਕੋਲ ਜਾਣਾ, ਹਜੇ ਵੀ ਜਾਣਾ, ਜਿੰਨੇ ਜੋ ਕਹਾ ਮੈਂ ਤਾਬਿਆਦਾਰ ਆ ਉਹਦਾ। ਹੂੰ ਉਹ ਮੈਂ ਜਿਸ ਘੜੀ ਗਿਆ ਤੇ ਉਹਨੂੰ ਮੈਂ ਮਿਲਦਾ ਪਿਆ, ਦਿਲ 'ਚ ਉਹਦੇ 'ਚ ਵੀ ਗੁੱਸਾ ਆਇਆ, ਉਹ ਵੀ ਮੇਰੇ ਨਾਲ ਸੀ। ਹੂੰ ਉਹ ਖੈਰ ਨਾ ਮੈਨੂੰ ਵੀ ਬੜਾ ਗੁੱਸਾ, ਮੈਂ ਉਹ ਮਾਮੇ ਨੂੰ ਮਾਮੀ ਨੂੰ ਮੈਂ ਸਾਰੇ ਟੱਬਰ ਨੂੰ ਬੁਲਾਣਾ ਕਰਾਉਣਾ ਬਾਈਕਾਟ ਕਰ ਦਿੱਤਾ। ਅੱਛਾ ਉਹਦੇ 2 ਬੱਚੇ ਨੇ, 3-4-5 ਜਣੀ ਉਹਦੀਆਂ ਕੁੜੀਆਂ ਨੇ, ਆਪਣੇ ਹੂੰ। ਦੋਏ ਜੀ ਹੱਜ ਕਾਇਮ ਨੇ, ਮੈਂ ਬਾਈਕਾਟ ਕਰ ਦਿੱਤਾ। ਹੂੰ ਮੈਂ ਕਿਹਾ ਬਸ ਕਹਾਣੀ ਖਤਮ, ਇਹਨਾਂ ਨੂੰ ਮੈਂ ਬੁਲਾਣਾ ਕਰਾਉਣਾ, ਮੈਨੂੰ ਬਾਬਾ ਦੇਗਾ, ਮੇਰੀ ਡੋਰ ਹੀ ਬਾਬੇ ਤੇ, ਮੈਂ ਨਹੀਂ ਡਰਦਾ ਕਿਸੇ ਕੋਲੋਂ ਵੀ, ਨਾ ਪੈਸੇ ਲਾਲਚ ਨੂੰ। 50-60 ਲੱਖ ਦਾ ਮੇਰਾ ਮਕਾਨ ਹੈ ਦਬੁਰਜੀ ਮੱਲੀਆਂ ਦੇ ਵਿੱਚ। ਮੈਂ ਜੱਟ 'ਚ ਫੈਸਲਾ ਪਾਇਆ, ਜੱਟ ਕੋਲ 2-3 ਵਾਰੀ ਗਿਆ, ਉਹਨੂੰ ਵੀ ਹਾਂ ਹੂੰ ਕਰ ਚੜਿਆ। ਮੈਂ ਜੱਟ ਵੀ ਕਿਸੇ ਖਾਤੇ ਦਾ ਨਹੀਂ, ਦਬੁਰਜੀ ਮੱਲੀਆਂ ਸਰਦਾਰ ਹੈ, ਅੱਛਾ ਮੱਲੀ ਸਾਹਿਬ ਉਹਦਾ ਨਾਂ ਹੈ। ਅੱਛਾ। ਪਹਿਲੋਂ ਇਹ ਸਿੱਖ ਸੀ, ਹੁਣ ਉਹ ਮੁਸਲਮਾਨ ਹੋ ਗਿਆ ਦਾ। ਮੈਂ 1-2 ਵਾਰੀ ਗਿਆ, ਉਹ ਵੀ ਨਾ ਉਹਨੂੰ ਮੈਨੂੰ ਐਵੇਂ ਗੋਗਲੂਆਂ ਤੇ ਮਿੱਟੀ ਝਾੜਦੇ, ਮੈਂ ਇਹ ਵੀ ਕੋਈ ਨਹੀਂ ਛੱਡਦੇ, ਡੇਰਾ ਡੰਡਾ ਗੱਡੀਆਂ ਹੋਣਗੀਆਂ ਸਾਡੇ ਲਈ, ਕੋਈ ਨਹੀਂ ਇਹਦੇ ਲਈ ਨੇ, ਇਹਦੀਆਂ ਹੋਣਗੀਆਂ। ਫੈਸਲਾ ਨਹੀਂ ਕੀਤਾ ਨਹੀਂ ਫੈਸਲਾ ਕੀਤਾ, ਮੈਂ ਬਾਬੇ ਨਾਲ ਟੇਕ ਲਾ ਦਿੱਤੀ। ਮੈਂ ਬਸ ਫਿਰ ਛੱਡ ਦਿੱਤੀ ਆ? ਮੈਂ ਛੱਡੀ ਛਡਾਈ ਜੀ, ਮੇਰੇ ਦਿਲ 'ਚ ਛੁਰੀ ਵੱਜ ਗਈ। ਹੁਣ ਮੇਰਾ ਬੇਟਾ ਫੌਤ ਹੋ ਗਿਆ ਤੇ ਉਹ ਮਾਮਾ ਮੇਰਾ ਨਾ ਆਇਆ ਮੇਰੇ ਸੀ? ਛੋਟੇ ਮਾਮੇ ਦੇ ਨਾਲ ਆ ਗਿਆ। ਅੱਛਾ ਮੈਂ ਜੀ ਸਾਰੇ ਟੱਬਰ ਨੂੰ ਬੁਲਾ ਲੈਣਾ, ਬੱਚੀਆਂ ਤੱਕ, ਉਹਨੂੰ ਤੱਕ ਮੈਂ ਕਾਲ ਕਰ ਲੈਣਾ। ਉਸ ਟਾਈਮ ਮੇਰੇ ਦਿਲ 'ਚ ਗੁੱਸਾ ਸੀ। ਹੁਣ ਮੇਰੇ ਬੱਚੇ ਦੇ ਮਰਨ ਤੇ ਆ ਗਿਆ, ਮੈਨੂੰ ਨਾ ਕੋਈ ਜਗ੍ਹਾ ਦੀ ਕਿਸੇ ਨਾਲ, ਨਾ ਕੋਈ ਜਗ੍ਹਾ ਦਾ ਹਿੱਸਾ ਲੈਣ ਦੀ ਕਿਸੇ ਨਾਲ, ਨਾ ਮੈਨੂੰ ਜਗ੍ਹਾ ਵੇਖਣ ਦੀ ਕਿਸੇ ਨਾਲ, ਮੈਨੂੰ ਕਿਸੇ ਚੀਜ਼ ਨਾਲ ਨਹੀਂ। ਮੈਨੂੰ ਉਹ ਆ ਗਿਆ, ਬਸ ਉਹਦੀ ਮਿਹਰਬਾਨੀ। ਉਹਦੇ ਤੋਂ ਔਖਾ ਟਾਈਮ ਆਇਆ ਮੈਂ ਟੁੱਟ ਜਾਵਾਂਗਾ, ਉਹਦੇ ਤੋਂ ਮਾੜਾ ਟਾਈਮ ਆਇਆ ਮੈਂ ਚਲਾ ਜਾਵਾਂਗਾ। ਜਿੰਜ ਉਹ ਆ ਗਿਆ ਨੱਸ ਕੇ ਗੁੱਸੇ ਨਾਰਾਜ਼ਗੀ ਦੇ ਵਿੱਚ, ਮੇਰਾ ਬੱਚਾ ਫੌਤ ਸੁਣ ਕੇ ਉਹਦੇ ਕੋਲ ਨਹੀਂ ਰਹਿ ਗਿਆ। ਅੱਜ ਬੱਚਾ ਫੌਤ ਹੋਇਆ, ਅਗਲੇ ਦਿਨ ਪਤਾ ਲੱਗਾ ਨੱਸ ਕੇ ਦਵਾ ਦਾ ਛੋਟੇ ਮਾਮੇ, ਉਹਦੇ ਨਾਲ ਤਾਂ ਅੱਗੇ ਮੇਰਾ ਪਿਆਰ ਹੈ ਨਾ। ਫਿਰ ਵੀ ਮਾਮਾ ਜਿਹੜਾ ਨਾ, ਮਾਮਾ ਵਾਰੀ ਮਾਮਾ ਕਹੀਏ, ਮਾਮਾ ਕਹੀਏ ਤੇ ਔਖਾ ਬਣਦਾ। ਠੀਕ ਆ ਮਾਮਾ ਮੇਰਾ। ਤੁਹਾਡੀ ਜਿਹੜੀ ਵਾਲਦਾ ਸੀ, ਹਾਂਜੀ ਹਾਂਜੀ, ਉਹ ਜਦੋਂ ਮੁਸਲਮਾਨ ਹੋ ਗਈ ਸੀ, ਤੁਹਾਨੂੰ ਮੁਲਾਕਾਤ ਹੁੰਦੀ ਰਹੀ ਤੁਹਾਡੀ ਉਹਨਾਂ ਨਾਲ? ਮੈਂ ਉਹਦੇ ਕੋਲ ਜਾਂਦਾ ਰਿਹਾ। ਅੱਛਾ ਮੈਂ ਮੈਂ ਨਹੀਂ ਨਸਿਆ। ਮਾਂ ਨੇ ਕਦੀ ਇਹ ਨਹੀਂ ਕਿਹਾ ਕਿ ਪੁੱਤਰ ਤੂੰ ਮੁਸਲਮਾਨ ਹੋ ਜਾ? ਮੇਰੇ ਨਾਲ ਮੇਰੀ ਮਾਂ ਨੇ ਕਿਹਾ, ਮੈਨੂੰ ਇਹ ਗਲਤ ਗੱਲ ਹੈ। ਹਾਂ ਵੇਖ ਲੈ, ਜਿਹੜਾ ਹੁੰਦਾ ਬੰਦਾ ਉਹ ਆਪਣੇ ਨਾਲ ਖਿੱਚਦਾ। ਮੇਰੀ ਮਾਂ ਨਹੀਂ ਆਖਿਆ ਮੈਨੂੰ। ਮੇਰੀ ਮਾਂ ਨੇ ਪੈਸਾ ਮੇਰੇ ਕੋਲ ਮੰਗਿਆ, ਮੈਨੂੰ ਬਾਬਾ ਦਿੰਦਾ ਸੀ, ਮੈਂ ਬੱਚੇ ਰੱਖਦਾ, ਸਾਲ ਬਸਾਲੀ ਵੇਚਦਾ ਡੰਗਰ, ਤੇ ਤੁਹਾਨੂੰ ਪਤਾ ਸਾਡੇ ਵਾਲੇ ਮਹਿੰਗਾ ਹੀ ਵਿਕਦਾ। ਮੈਂ ਸਾਲ ਬਸਾਲੀ ਜੋ ਸਰਦਾ ਬਣਦਾ ਸੀ, ਜੋ ਮੰਗਦੀ ਸੀ, ਮੈਂ ਜਾ ਕੇ ਦੇ ਕੇ ਆਨਾ ਸਾਂ। ਉਹਦਾ ਮੇਰਾ 1,90,000 ਹੋ ਗਿਆ। ਮੈਂ ਇੱਕ ਦਿਨ ਹੱਸਦਿਆਂ ਆਖਿਆ, ਮੇਰਾ ਸਾਡੂ ਸੀ ਸਮਾ, ਮੈਂ ਸੰਮੇ ਮਾਮਾ ਨੂੰ ਕਿਹਾ ਯਾਰ ਮੇਰੇ ਪੈਸੇ ਤੇ ਦੇ। ਉਹਨੂੰ ਗਿਆ, ਉਹਨਾਂ ਕਿਹਾ ਖਾਲਾਂ ਕਹਿ ਲੈ ਜਾਂ ਮਾਸੀ ਕਹਿ ਲੈ, ਜਿਸ ਤਰ੍ਹਾਂ ਪੈਸੇ। ਉਹਨਾਂ ਕਿਹਾ ਪੈਸੇ ਉਹਨੂੰ ਮੈਂ ਕਾਹਦੇ ਦੇਣੇ, ਮਕਾਨ ਉਹਦਾ, ਪੈਸੇ ਉਹਨੂੰ ਮੈਂ ਕਾਹਦੇ ਦੇਵਾਂ। ਮੈਂ ਵਾਕਈ ਠੀਕ ਹੈ ਬਈ। ਲੋ ਜੀ, ਉਹ ਮਕਾਨ ਤੋਂ ਮੇਰੇ ਮਾਮੇ ਵੱਡੇ ਨਾਲ ਪੈ ਗਈ, ਇੱਕ ਵਿਚਲਾ ਸੀ ਛੋਟਾ, ਉਹਦੇ ਨਾਲ ਪੈ ਗਈ। ਮੇਰੀ ਹੁੰਦੀ ਰਹੀ, ਮੈਂ ਨਾ ਲੜਿਆ ਨਾ ਬੋਲਿਆ। ਕਈ ਮੈਨੂੰ ਆਸਰਾ ਦਿੰਦੇ ਵੀ ਹਾਂ, ਕਈ ਆਂਦੇ ਚੜਦੇ, ਕਈ ਆਂਦੇ ਲੈ ਲੈ। ਮੈਂ ਨਾ ਬਾਬੇ ਨੇ ਟੇਕ ਲਾ ਛੱਡੀ ਤੇ ਅਥਰੂ ਅੱਖਾਂ 'ਚ ਆ ਜਾਣੇ, ਮੈਂ ਚੁੱਪ ਕਰਕੇ ਨਾ ਤੇ ਬਹਿ ਜਾਣਾ,
ਕੋਈ ਗੱਲਬਾਤ ਨਾਲ ਲੜਨ ਦੀ ਨਹੀਂ ਕਰਨਾ, ਗਲਮਾਂ ਪੜਨ ਦੀ ਨਹੀਂ ਕਰਨਾ, ਕੋਈ ਲੜਾਈ ਝਗੜੇ ਦੀ ਨਹੀਂ ਕਰਨਾ। ਮੈਂ ਨਾ ਜਿਵੇਂ ਸੋਚਾਂ ਦੇ ਵਿੱਚ ਨਹੀਂ ਬੰਦਾ ਪੈ ਜਾਂਦਾ, ਮੈਂ ਸੋਚਾਂ ਦੇ ਵਿੱਚ ਪੈ ਗਿਆ। ਮੈਂ ਕੋਈ ਗੱਲ ਨਹੀਂ। ਉਹ ਕੋਈ ਦਿਨ ਆਇਆ, ਮੇਰੇ ਬਾਬੇ ਨੇ ਬਾਂਹ ਫੜੀ, ਮੈਂ ਇੱਥੇ ਜਗ੍ਹਾ ਲੈ ਲਈ 4 ਮਰਲੇ 8 ਲੱਖ ਦੀ। ਅੱਛਾ, ਮੇਰੇ ਬਾਬੇ ਨੇ ਫੜੀ ਬਾਂਹ, ਮੈਂ ਪੈਲੀ ਕੋ ਠੇਕੇ ਲੈ ਲਈ, ਕਣਕ ਮੁੰਜੀ ਬੀਜਣ ਡਿਆ ਪਿਆ। ਅੱਛਾ, ਇਸ ਤਰ੍ਹਾਂ ਮੇਰੀ ਬਾਬੇ ਨੇ ਬਾਂਹ ਫੜੀ ਦੀ ਆ। 4 ਮਰਲੇ ਮੈਂ ਨਨਕਾਣੇ ਜਗ੍ਹਾ ਲੈ ਲਈ, 2 ਮਰਲੇ 2.5 ਮਰਲੇ ਫੇਰ ਮੈਂ ਲੈ ਲਈ। 2.5 ਮਰਲੇ ਦਾ ਮੈਂ ਕਰਜ਼ਾ ਆਪਣੇ ਕਰਜ਼ਾ ਮੇਰੇ ਸਾਂਢੂ ਦਾ ਮੇਰੇ ਸਿਰ, ਉਹ ਮੇਰਾ ਬਾਬਾ ਲਾਏਗਾ, ਮੈਂ ਨਹੀਂ ਘਬਰਾਉਂਦਾ। ਮੈਂ 4-5 ਲੱਖ ਰੁਪਇਆ ਕਰਜ਼ਾ ਮੇਰੇ ਸਿਰ ਤੇ ਜਗ੍ਹਾ ਦਾ, ਪਰ ਮੈਂ ਨਹੀਂ ਘਬਰਾਉਂਦਾ। ਮੇਰੇ ਭੈਣਾਂ ਭਰਾ ਜਿੰਨੇ ਵੀ ਹੈ ਨਾ ਬਾਹਰ ਮੇਰੀ ਸਪੋਰਟ ਕਰਦੇ ਨੇ ਜਾਂ ਉਹ ਕਰਨਗੇ। ਮੈਂ ਥੋੜਾ ਕਿਸੇ ਨੂੰ ਹਨਾ ਵੀ ਸੁੱਟ ਵੀ ਆਤੇ ਆ, ਮੈਂ ਪਲਾਉਂ ਤਾਂ ਮੱਟੀ ਨਹੀਂ। ਮੈਂ ਬਾਬੇ ਅੱਗੇ ਅਰਦਾਸ ਕਰਨੀ ਆ ਤੇ ਆਪਣੇ ਭੈਣਾਂ ਭਰਾ ਨੂੰ ਦੱਸਣਾ ਮੇਰਾ ਖਰਚਾ, ਮੇਰਾ ਘਰ, ਮੇਰਾ ਆਪਣੇ ਡੰਗਰ ਮਾਲ ਦਾ ਸਿਲਸਿਲਾ ਇੰਨੀ ਜਗ੍ਹਾ 'ਚ 5-6 ਮਰਲੇ 'ਚ ਨਹੀਂ ਚੱਲਦਾ। ਨਹੀਂ ਜੀ, ਜਿਵੇਂ ਸਾਡੇ ਮੁਸਲਮਾਨਾਂ ਵਿੱਚ ਹੁੰਦਾ ਨਾ, ਹਾਂਜੀ, ਜਿਵੇਂ ਜ਼ਕਾਤ ਕੱਢਦੇ ਨੇ, ਠੀਕ ਹੈ ਜੀ, ਠੀਕ ਹੈ, ਠੀਕ ਹੈ, ਸਾਲ ਬਾਅਦ ਜ਼ਕਾਤ ਹਰ ਬੰਦਾ ਆਪਣਾ ਜੇਬ ਦੇ ਮੁਤਾਬਕ ਕੱਢਦਾ। ਸਿੱਖਾਂ ਦੇ ਵਿੱਚ ਵੀ ਹੁੰਦਾ ਹੋਣਾ ਨਾ, ਕਰਦੇ ਹੋਣਗੇ ਕਿ ਅਗਰ ਉਹ ਆਪਣੀ ਗਰੀਬ ਬੰਦੇ ਦੀ ਹੈਲਪ ਕਰਨਾ ਹੋਵੇ। ਸਾਡੇ ਵਿੱਚ ਤੇ ਹੈ ਨਾ ਕਿ ਸਭ ਨੂੰ ਪਹਿਲੇ ਆਪਣੇ ਰਿਸ਼ਤੇਦਾਰ ਵੇਖੋ ਜੀ, ਕੋਈ ਗਰੀਬ ਆ ਤੇ ਉਹਦੀ ਮਦਦ ਕਰੋ, ਠੀਕ ਹੈ। ਉਸ ਤੋਂ ਬਾਅਦ ਫਿਰ ਤੁਸੀਂ ਮਹੱਲੇ 'ਚ ਵੇਖੋ, ਮਹੱਲੇ ਤੋਂ ਬਾਅਦ ਫਿਰ ਕਿਤੇ ਹੋਰ ਸ਼ਹਿਰ ਦੇ ਵਿੱਚ ਵੇਖੋ, ਠੀਕ। ਇਸ ਤਰ੍ਹਾਂ ਹੀ ਸਿੱਖਾਂ ਦੇ ਵਿੱਚ ਵੀ ਹੋਏਗਾ, ਉਹਨਾਂ ਦੇ ਵੀ ਦੀਨ ਦੇ ਵਿੱਚ ਲਿਖਿਆ ਹੋਏਗਾ ਕਿ ਵੀ ਆਪਣੀ ਜ਼ਕਾਤ ਕੱਢੋ ਜਾਂ ਆਪਣਾ ਹਦੀਆ ਜਾਂ ਕੋਈ ਗਰੀਬ ਦੀ ਮਦਦ ਕਰੋ। ਉਹਨਾਂ ਦੀ ਸਾਰੀ ਜ਼ਿੰਦਗੀ ਬਾਬੇ ਨੇ ਕੀਤੀ ਮਦਦ ਆ ਗਰੀਬਾਂ ਦੀ, ਲੰਗਰ ਚਲਾਇਆ। ਜੇ ਬਾਬੇ ਨੇ ਮਦਦ ਕੀਤੀ ਹੈ ਤੇ ਮੇਰੀ ਸੰਗਤ ਵੀ ਹੈ ਨਾ ਜਿਹੜੀ ਅੱਜ ਤੱਕ ਮਦਦ ਹੀ ਕਰਦੀ ਆ, ਸੰਗਤ ਵੀ ਮਦਦ ਹੀ ਕਰਦੀ ਆਂਦੀ ਆ। ਕੋਈ ਭੈਣ ਭਰਾ ਬੱਚੀ ਦਾ ਦੱਸ ਦੇ, ਮੈਂ ਪਿੱਛੇ ਬੱਚੀ ਦਾ ਦੱਸਿਆ ਕਿ ਮੈਂ ਬੱਚੀ ਦੀ ਸ਼ਾਦੀ ਕਰਨੀ ਆ, ਉਹ ਬੱਚੀ ਵਾਲਾ ਮੇਰਾ ਉਹਨਾਂ ਕਿਹਾ ਮੈਨੂੰ ਸਾਨੂੰ ਟੋਟਲ ਖਰਚਾ ਕਰਕੇ ਦੱਸ ਕਿੰਨੇ ਪੈਸੇ ਲੱਗਦੇ ਨੇ। ਬੇਟੀ ਦੀ ਸ਼ਾਦੀ ਕਰਨ ਵਾਲੀ ਹੈ, ਬੇਟੀ ਦੀ ਸ਼ਾਦੀ ਮੇਰੀ ਹੋਈ ਸੀ ਤੇ ਉਹ ਖਰਾਬੀ ਬਣ ਕੇ ਕੋਈ ਸਮਾਨ ਸਮੂਨ ਨਹੀਂ, ਮੈਂ ਤੁਹਾਨੂੰ ਪਤਾ ਜੀ ਮੈਂ ਬਸ ਗਰੀਬ ਆਦਮੀ ਸਾਂ। ਅੱਛਾ, ਨਹੀਂ ਹਲੇ ਹੋਈ ਨਹੀਂ ਸ਼ਾਦੀ? ਨਹੀਂ ਉਹ ਖਰਾਬੀ ਰਿਸ਼ਤਾ ਹੋਇਆ ਸੀ ਬਸ ਜੀ, 7 ਤੋਂ ਹੀ ਘਾਟ ਆਂਦੀ ਹੈ, 7 ਤੋਂ ਹੀ ਮੈਨੂੰ ਘਾਟ ਆਈ ਹੈ ਵੀ 7 ਦਿਨ ਰਹਿੰਦੇ ਹਨ। ਅੱਛਾ, ਬੱਚੀ ਦਾ ਲਾਜਵਾਬ ਹੋ ਗਿਆ। ਉਹ ਬਾਹਮਣ ਸਾਨੂੰ ਪੱਗਾਂ ਬਣੀ ਦੇ ਨੇ, ਬੱਚੀਆਂ ਨੇ ਸਰਦਾਰ ਬਣੇ ਦੇ ਨੇ। ਅੱਛਾ, ਤੇ ਮੈਂ ਮੇਰੀ ਕਿਹੜੀ ਲੜਾਈ ਆ ਭਰਾਵਾ, ਕਿਹੜਾ 7ਵੇਂ ਦਿਨ 7 ਦਿਨ ਰਹਿੰਦੇ ਆ ਘਰ ਜਾ ਕੇ ਜਵਾਬ ਦਿੱਤਾ। ਮੈਂ ਕਿਹਾ ਠੀਕ ਹੈ ਜਾਓ ਜੀ। ਉਹਨਾਂ ਨੇ ਜਵਾਬ ਕਿਉਂ ਦਿੱਤਾ? ਪਤਾ ਨਹੀਂ ਕੋਈ ਸਮਾਨ ਤੂੰ ਕੀਤਾ ਹੋਣਾ, ਗਰੀਬ ਆਦਮੀ ਆ, ਪਲੰਗ ਦੇਗਾ ਕਿੱਥੋਂ, ਇਹ ਸਾਨੂੰ ਬੈੱਡ ਕਿੱਥੋਂ ਦੇਗਾ। ਉਹ ਮੇਰੇ ਗੁਰੂ ਨੇ ਦੇਣੇ ਹਨ, ਹਰ ਚੀਜ਼ ਹੀ ਆ ਜਾਣੀ ਸੀ ਯਾਰ। ਜਦੋਂ ਬੱਚੀ ਬੰਦਾ ਦੇ ਦਿੰਦਾ ਆਪਣੀ ਕਿਸੇ ਨੂੰ, ਸਭ ਨੂੰ ਵੱਡੀ ਦੌਲਤ ਦੇ ਦਿੰਦਾ, ਤੇ ਲੋਕ ਬੈੱਡਾਂ ਨੂੰ ਢੋਂਦੇ ਨੇ। ਬਸ ਉਹ ਨਾ ਮੇਰੇ ਖਰੇ ਦਿਲ 'ਚ ਕਿੰਨੀ ਖਾਸ ਸੀ, ਕਿੰਨਾ ਕੁ ਮੈਂ ਕਰ ਦੇਣਾ ਸੀ, ਜਾਂ ਉਹਨਾਂ ਦੇ ਮੁਕੱਦਰਾਂ 'ਚ ਘੱਟ ਆਈ ਜਾਂ ਸਾਡੇ ਮੁਕੱਦਰਾਂ 'ਚ ਘੱਟ। ਮੈਂ ਨਹੀਂ ਘਬਰਾਉਂਦਾ। ਮੇਰੇ ਬਾਬੇ ਨੇ ਜਿੱਥੇ ਲਿਖਿਆ ਲੇਖ, ਉੱਥੇ ਮੇਰਾ ਬਾਬਾ ਕਰ ਦੇਗਾ। ਮੈਨੂੰ ਕੋਈ ਅੱਲਾਹ ਤਾਲਾ ਜਿੱਥੇ ਲਿਖਿਆ ਨਾ ਉੱਥੇ ਰਿਸ਼ਤਾ ਹੋ ਹੀ ਜਾਣਾ ਹੁੰਦਾ। ਜਿਹੜੇ ਕਈ ਜਵਾਬ ਦਿੰਦੇ ਨੇ, ਕਈ ਲੋਕਾਂ ਦੇ ਨਿਕਾਹ ਵੀ ਟੁੱਟ ਜਾਂਦੇ ਨੇ। ਤੁਹਾਡਾ ਕਿਹੜਾ ਵਿਆਹ ਹੋਇਆ ਸੀ? ਨਾ ਸਾਨੂੰ ਕੋਈ ਟੈਨਸ਼ਨ, ਮੰਗਣੀ ਹੀ ਹੋਈ ਸੀ, ਸਾਨੂੰ ਟੈਨਸ਼ਨ ਨਹੀਂ ਕੋਈ ਨਹੀਂ। ਬੱਚੀਆਂ ਨੇ ਮੇਰੀਆਂ ਠੀਕ ਨੇ, ਹੁਣ ਤਾਂ ਮੈਨੂੰ ਸੱਟ ਲੱਗ ਗਈ, ਚਲੋ ਬੱਚਾ ਮੇਰਾ ਫੌਤ ਹੋ ਗਿਆ, ਬੱਚੀ ਮੇਰੀ ਇਹ ਤੋਂ ਵੱਡੀ ਸੀ। ਚਲੋ ਜੀ, ਅੱਲਾਹ ਤੁਹਾਨੂੰ ਹੌਸਲਾ ਦੇਵੇ। ਗੁਰੂ ਨਾਨਕ ਸਾਹਿਬ ਕਰਨਗੇ ਜੀ, ਮੇਰ ਬਾਬਾ ਕਰੇਗਾ। ਅੱਛਾ, ਤੁਸੀਂ ਮੈਨੂੰ ਪਤਾ ਲੱਗਾ ਤੁਹਾਡਾ ਜਿਹੜਾ ਬੇਟਾ ਫੌਤ ਹੋ ਗਿਆ, ਹਾਂਜੀ, ਉਹਨੇ ਕੋਈ YouTube ਚੈਨਲ ਵੀ ਬਣਾਇਆ ਸੀ ਜਿਹਨੂੰ ਤੁਸੀਂ ਰਨ ਕਰਦੇ ਸੀ? ਦੇਖੋ ਜੀ, ਉਹਦਾ YouTube ਚੈਨਲ ਜਿਹੜਾ ਨਾ, ਮੈਂ ਛੋਟਾ ਬੇਟਾ ਮੇਰਾ ਜੋਗਿੰਦਰ ਸਿੰਘ, ਅੱਛਾ, ਉਹਦੇ ਨਾਂ ਤੇ ਮੈਂ ਬਣਾਇਆ ਦਾ। ਕੀ ਨਾਂ ਹੈ YouTube ਚੈਨਲ ਦਾ? ਜਗਵਿੰਦਰ ਸਿੰਘ ਚੈਨਲ। ਅੱਛਾ, ਜਗਵਿੰਦਰ ਸਿੰਘ ਚੈਨਲ ਤੇ ਮੈਂ ਬਣਾਇਆ ਦਾ। ਅਕਸਰ ਮੇਰੇ ਭੈਣ ਭਾਈ ਨੰਬਰ ਵੀ ਮੈਂ ਬੋਲਦਾ ਰਹਿਣਾ ਉਹਦੇ ਤੇ। ਅੱਛਾ, ਅਕਸਰ ਮੇਰੇ ਭੈਣ ਭਾਈ ਕੋ ਦੁੱਖ ਵੀਰ ਸੇ ਜੋ ਵੀ ਕਰ ਲੈਂਦੇ ਨੇ ਕਾਲ। ਚਲੋ ਉਹਦੇ ਚ ਵੀਡੀਓ ਪਾਉਂਦੇ? ਮੈਂ ਵੀਡੀਓ ਪਾਣਾ, ਕਦੇ ਕਦੇ ਮੇਰੇ ਕੋਲ ਮਿਸ ਹੋ ਜਾਂਦੀ ਆ। ਤੁਸੀਂ ਪਤਾ ਕੀ ਕਰਿਆ ਕਰੋ, ਹਾਂਜੀ, ਤੁਹਾਡਾ ਚੈਨਲ ਹੈ, ਤੁਸੀਂ ਗੁਰੂ ਘਰ ਵੀ ਜਾਂਦੇ ਹੋ ਕਹਿੰਦੇ ਹੋ, ਹਾਂਜੀ, ਤੁਸੀਂ ਸਵੇਰ ਦੀ ਜਿਹੜੀ ਉੱਥੇ ਆਦਤ ਹੁੰਦੀ ਨਾ ਤੁਹਾਡੀ, ਹਾਂਜੀ, ਉਹਦੀ ਤੁਸੀਂ ਕਦੀ ਹਰ ਰੋਜ਼ ਫਸਟ ਟਾਈਮ ਦੀ ਰਿਕਾਰਡਿੰਗ ਵਿੱਚ ਪਾਇਆ ਕਰੋ ਨਾ। ਹਾਂਜੀ, ਤੁਹਾਡੀ ਉਹ ਜਿਹੜੀ ਅਰਦਾਸ ਲੋਕ ਜਿਹੜੇ ਨੇ ਬਾਹਰਲੇ ਮੁਲਕਾਂ 'ਚ ਬੈਠੇ ਨੇ, ਗੁਰੂ ਦੇ ਘਰ ਦੀ ਉਹ ਸੁਣਨ। ਮੈਂ ਜਾਣਾ ਰਜਾਨਾ, ਉੱਥੇ ਇੱਕ ਮੁੰਡਾ ਨਾ ਉਹ ਕੈਮਰੇ 2 ਲਾ ਕੇ ਵਿਚਾਰਾ ਬਣਾਉਂਦਾ ਹੁੰਦਾ, ਤੇ ਮੈਂ ਨਾ ਕਿਸੇ ਦਾ ਨਾ ਵਿੱਚ ਨਾ ਕਰੀਏ। ਚਲੋ ਮੈਂ ਉਹਦੇ ਨਾਲ ਥੋੜੀ ਜਿਹੀ ਕਾਲ ਕਰ ਲੈਂਦਾ, ਉਹਨੂੰ ਬਣਾਉਂਦਾ ਨਾ ਜਿਹੜਾ, ਉਹਨੂੰ ਕਹਾਂਗਾ ਵੀਰ ਕਲੈਂਪ ਮੈਨੂੰ ਥੋੜਾ ਜਿਹਾ ਭੇਜ ਦਿਆ ਕਰ, ਮੈਂ ਆਪਣੀ ਸੰਗਤ ਨੂੰ ਮੈਂ ਚੜਾ ਦਿਆ ਕਰਾਂਗਾ ਕਦੀ ਕਦੀ ਵਿੱਚ ਨਾ, ਉਹ ਚੜਾ ਦਿਆ ਕਰਾਂਗਾ। ਉਹ ਚੀਜ਼ਾਂ ਤੁਸੀਂ ਦਿਖਾਓ ਆਪਣੇ ਦੀਨ ਦੇ ਉੱਤੇ। ਬਿਲਕੁਲ ਜੀ, ਬਿਲਕੁਲ। ਤੇ ਆਪੇ ਹੀ ਹੁਕਮਨਾਮਾ ਹੀ ਬੰਦਾ ਚਲੋ ਭਰ ਲੈਂਦਾ, ਉਹ ਸੰਗਤ ਨੂੰ ਘੁਲਾ ਦਿੰਦਾ। ਆਸਤਾ ਹੋ ਜਾਏਗਾ ਜੀ, ਚੈਨਲ ਤੁਹਾਡਾ ਚੱਲਦਾ ਰਹੇਗਾ ਤੁਹਾਡਾ। ਹਾਂਜੀ, ਨਹੀਂ ਮੈਨੂੰ ਪਤਾ ਲੱਗਦਾ ਕੋਈ ਗੱਲਾਂ ਦਾ, ਮੇਰੇ ਬੇਟੇ ਭਗਤ ਸਿੰਘ ਜੋਗਿੰਦਰ ਸਿੰਘ ਕਰ ਲੈਂਦੇ ਨੇ। ਅੱਛਾ, ਤੇ ਉਹੀ ਚਾੜਦੇ ਚੂੜਦੇ ਨੇ, ਕਦੀ ਮੈਨੂੰ ਪਤਾ ਲੱਗ ਜਾਂਦਾ, ਕਦੀ ਨਹੀਂ। ਆਸਤਾ ਹੋ ਜਾਏਗਾ, ਉਹ ਵੀ ਕੰਮ ਕਰ ਲਾਂ, ਕਦੀ ਮੈਨੂੰ ਭਰਨ ਦਾ ਪਤਾ ਲੱਗਦਾ, ਕਦੀ ਨਹੀਂ ਵੀ ਲੱਗਦਾ। ਅੱਛਾ, ਤੁਹਾਡੀ ਹੁਣ ਜਿਹੜੀ ਦਿਲੀ ਖੁਆਇਸ਼ ਹੈ, ਹਾਂਜੀ, ਇੱਕ ਤੇ ਇਹ ਘਰ ਦੀ ਹੈ ਕਿ ਘਰ ਮੇਰਾ ਥੋੜਾ ਜਿਹਾ ਸਿੱਧਾ ਹੋ ਜਾਵੇ, ਹਾਂਜੀ। ਦੂਸਰਾ ਕੀ ਹੈ, ਕੋਈ ਪਹਿਲੀ ਠੇਕੇ ਲੈਣੀ ਕਿ ਕੋਈ ਦੁਕਾਨ ਬਣਾਉਣੀ ਹੈ? ਮੈਂ ਤੇ ਜੀ ਫਿਲਹਾਲ ਤੇ ਇਹ ਸੋਚਣਾ ਪਿਆ ਕਾਰੋਬਾਰ ਮੇਰਾ ਹੋ ਜੇ ਨਾ। ਕਿੱਦਾਂ ਦਾ ਕਾਰੋਬਾਰ ਹੋਣਾ ਚਾਹੀਦਾ? ਕਾਰੋਬਾਰ
ਭਾਵੇਂ ਤੇ ਕਾਸਮੇਟ ਦੀ ਦੁਕਾਨ ਮੇਰੇ ਬੱਚੇ ਕਰਦੇ ਨੇ, ਹੂੰ ਭਾਵੇਂ ਤੇ ਇਹ ਹੋ ਜੇ। ਹੂੰ ਪਹਿਲੇ ਨੰਬਰ ਤੇ ਮੇਰੀ ਜਗ੍ਹਾ ਦਾ ਜਿਹੜਾ ਮਸਲਾ ਨਾ ਇਹ ਮੁੱਕਣਾ ਚਾਹੀਦਾ। ਕੋਈ 5 ਲੱਖ ਮੇਰੇ ਤੇ ਕਰਜ਼ਾ ਵੀ ਹੈ, ਅੱਛਾ ਕੋਈ ਗੇਟ ਦਾ, ਕੋਈ ਰੇਪਰੇ ਦਾ, ਕੋਈ ਕੰਧਾਂ ਦਾ, ਇਹ ਵੀ ਮੈਂ ਹਜੇ ਕਰਨਾ ਹੈ। ਚਲੋ ਜੀ, ਇਹ ਸੀ ਸਾਡੇ ਹਾਂ ਨਾਲ ਇਰਫਾਨ ਸਾਹਿਬ, ਜਿਨ੍ਹਾਂ ਨੇ ਆਪਣੀ ਸੰਗਤ ਨਾਲ ਰਿਕੁਐਸਟ ਵੀ ਕੀਤੀ ਹੈ ਕਿ ਇਹਨਾਂ ਦਾ ਅਗਰ ਕੋਈ ਹੈਲਪ ਕਰਨਾ ਚਾਹੁੰਦਾ ਹੈ ਤੇ ਜਿਹੜਾ ਇਹਨਾਂ ਦਾ ਥੋੜਾ ਬਹੁਤ ਸਿਲਸਿਲਾ ਘਰ ਦਾ ਨਿਜ਼ਾਮ ਸਹੀ ਹੋ ਜਾਵੇ ਤੇ ਇਹਨਾਂ ਨਾਲ ਰਾਬਤਾ ਜ਼ਰੂਰ ਕਰਿਓ। ਤੇ ਬਾਕੀ ਦਵੋ ਸਾਨੂੰ ਇਜਾਜ਼ਤ, ਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਰੱਬ ਰਾਖਾ।